ਜੀ ਡਾਕਟਰ ਸਾਹਿਬ, ਸਾਡੀ ਫਲਸਫੇ ਦੇ ਉੱਤੇ ਅੱਗੇ ਗੱਲਬਾਤ ਚੱਲਣੀ ਹੈ ਹੁਣ, ਤੇ ਇਸ ਐਪੀਸੋਡ ਵਿੱਚ ਲੱਗ ਗਿਆ ਰਿਹਾ ਕਿ ਜਿਹੜੇ ਸਾਡੇ ਸਾਊਥ ਏਸ਼ੀਆ 'ਚ ਜੋ ਫਲਸਫੇ ਵਗੈਰਾ ਹੈ ਸਨ, ਉਹਨੇ ਤੇ ਅੱਜ ਗੱਲ ਮੁੱਕ ਜਾਏਗੀ ਕਿ ਕੌਣ ਸਨ, ਕਿਸ ਮਤਲਬ ਬੁੱਧ ਮਤ, ਜੈਨ ਮਤ ਵਗੈਰਾ ਆ ਜਾਣਗੇ। ਅਸੀਂ ਜੋਗ ਤੱਕ ਗੱਲ ਕਰ ਬੈਠੇ ਸਾਂ, ਹੁਣ ਅਸੀਂ ਅੱਗੇ ਤੁਰਨਾ ਹੈ ਤੇ ਉਹਦੇ 'ਚ ਆਏਗਾ वेदांत आएगा। हाँ जी, हाँ जी। ਤੇ ਉਹਦੇ ਥੋੜੀ ਬੈਕਗ੍ਰਾਉਂਡ, ਥੋੜੀ ਜਿਹੀ ਹਿਸਟਰੀ ਆ, ਬਲਕਿ ਸੋਸ਼ਲ ਸੈਟਅਪ ਹੈ ਨਾ, ਉੱਥੋਂ ਸ਼ੁਰੂ ਕਰ ਲੈਂਦੇ ਆ। हाँ जी, ਉਹਦੇ ਜਿਹੜਾ ਨਾ ਉਹਨੂੰ ਸੋਸ਼ਲ ਸੈਟਅਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ वेदांत ਹੈ, वेदांत ਦਾ ਮਤਲਬ ਹੈ ਵੇਦਾਂ ਦਾ ਅੰਤ, ਜਿੱਥੇ ਵੇਦ ਅੰਤ ਹੋ ਗਏ। ਵੇਦ ਜਿਹੜੇ ਸਨ ਉਹ ਚਾਰ ਸਨ, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ। ਇਹ ਜਦੋਂ ਪੀਰੀਅਡ ਮੁੱਕਿਆ ਵੇਦਾਂ ਦਾ, ਤੇ ਖਾਸ ਤੌਰ ਤੇ ਰਿਗਵੇਦ ਦੇ ਪੀਰੀਅਡ ਤੋਂ ਬਾਅਦ ਜਿਹੜੀ ਸੁਸਾਇਟੀ ਹੈ, ਟ੍ਰਾਈਬਲ ਸੁਸਾਇਟੀ ਜਿਹੜੀ ਹੈ, ਜਿਹਦੇ ਵਿੱਚ ਸਾਂਝ ਸੀਗੀ, ਉਹ ਸੁਸਾਇਟੀ ਮੁੱਕ ਗਈ, ਉਹ ਖਤਮ ਹੋ ਗਈ। ਉਹਦੀ ਜਗ੍ਹਾ ਦੇ ਉੱਤੇ ਜਿਹੜੇ ਨਵੀਂ ਸੁਸਾਇਟੀ ਜਿਹੜੀ ਬਣੀ, ਜਿਹੜੀ ਕਿ ਸਾਡੇ यहाँ ਕਾਇਮ ਰਹੀ ਹੈ, ਉਹਦੇ ਜਿਹੜੇ ਬੁਨਿਆਦੀ ਅਦਾਰੇ ਨੇ ਜਾਂ ਇੰਸਟੀਟਿਊਸ਼ਨਸ ਨੇ ਉਹ ਕਾਇਮ ਹੋ ਗਏ। ਮਿਸਾਲ ਦੇ ਤੌਰ ਤੇ ਪ੍ਰਾਈਵੇਟ ਪ੍ਰਾਪਰਟੀ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹ ਬਹੁਤ ਪੱਕੀ ਤਰ੍ਹਾਂ ਬਣ ਗਿਆ। ਖਾਸ ਤੌਰ ਦੇ ਉੱਤੇ ਪ੍ਰਾਈਵੇਟ ਪ੍ਰਾਪਰਟੀ ਦੇ ਜਿਹੜੇ ਰੂਲ ਸਨ ਔਰ ਜਿਹੜੇ ਕਾਨੂੰਨ ਸਨ, ਉਹ ਗੰਗਾ ਜਮਨਾ ਵੈਲੀ ਦੇ ਵਿੱਚ ਬਹੁਤ ਪੱਕੇ ਹੋ ਗਏ। ਪੰਜਾਬ ਦੇ ਵਿੱਚ ਜ਼ਰਾ ਥੋੜਾ ਪਿੱਛੇ ਰਿਹਾ ਪੰਜਾਬ ਇਹਨਾਂ ਇੰਸਟੀਟਿਊਸ਼ਨ ਨੂੰ ਬਣਾਉਣ 'ਚ। ਦੂਜੀ ਤੁਸੀਂ ਦੇਖੋ ਕਿ ਜਿਹੜੀ ਵਿਆਹ ਦਾ ਇੰਸਟੀਟਿਊਸ਼ਨ ਹੈ, ਸ਼ਾਦੀ ਦਾ, औरत और मर्द ਦਾ, ਉਹ ਵੀ ਪੱਕਾ ਹੋ ਗਿਆ। ਦੂਸਰੀ ਗੱਲ ਹੋ ਗਈ। ਤੀਸਰੀ ਗੱਲ ਇਹ ਹੋਈ ਕਿ ਜਿਹੜਾ ਕਬਾਇਲੀ ਨਿਜ਼ਾਮ ਦੀ ਸਾਂਝ ਟੁੱਟ ਗਏ ਤੇ ਇੱਕ ਰਿਆਸਤ ਦਾ ਨਿਜ਼ਾਮ ਬਣ ਗਿਆ। ਔਰ ਰਿਆਸਤ ਦਾ ਨਿਜ਼ਾਮ ਜਿਹੜਾ ਉਹਦੇ ਤੁਹਾਨੂੰ ਜ਼ਾਹਰ ਗੱਲ ਹੈ ਕਿ ਉਹ ਬਣਦਾ ਹੀ ਇੰਝ ਹੈ ਕਿ ਕਬੀਲੇ ਤੋੜ ਕੇ ਰਿਆਸਤ ਦਾ ਨਿਜ਼ਾਮ ਬਣਾਇਆ ਜਾਂਦਾ। ਕਬੀਲੇ ਰਹਿਣ ਦੀ ਰਿਆਸਤ ਨਹੀਂ ਬਣ ਸਕਦੀ, ਠੀਕ ਹੈ। ਉਹ ਰਿਆਸਤ ਦਾ ਨਿਜ਼ਾਮ ਵੀ ਬਣ ਗਿਆ। ਜਿਹੜੀ ਰਿਆਸਤ ਦਾ ਨਿਜ਼ਾਮ ਵੀ ਬਣ ਗਿਆ ਤੇ ਫਿਰ ਦੋ ਵੱਡੇ ਤਬਕੇ ਜਿਹੜੇ ਨੇ, ਹੁਕਮਰਾਨ ਤਬਕੇ ਜਿਹੜੇ ਨੇ, ਉਹ ਪੈਦਾ ਹੋ ਗਏ ਬਰੇ ਸਗੀਰ ਦੇ ਵਿੱਚ। ਇੱਕ ਤੇ ਸਮਝ ਲਓ ਤੁਸੀਂ ਜੰਗਜੂਆਂ ਦਾ, ਜਿਹੜੇ ਕਿ ਜੰਗ ਲੜਦੇ ਸਨ, ਜਿਹਨੂੰ ਅਸੀਂ ਖਸ਼ਤਰੀ ਕਹਿੰਦੇ ਹਾਂ, ਤੇ ਦੂਜਾ ਆਪਣਾ ਪੁਜਾਰੀਆਂ ਦਾ, ਪ੍ਰੀਸ ਦਾ, ਜਿਹਨੂੰ ਅਸੀਂ ਬ੍ਰਾਹਮਣ ਕਹਿੰਦੇ ਹਾਂ। ਇਹ ਹੁਣ ਦੋ ਤਬਕੇ ਜਿਹੜੇ ਨੇ, ਇਹ ਦੋਵੇਂ ਉਹਦੇ ਨਤੀਜੇ ਦੇ ਤੌਰ ਦੇ ਉੱਤੇ, ਰਿਆਸਤ ਬਣਨ ਦੇ ਨਤੀਜੇ ਦੇ ਤੌਰ ਦੇ ਉੱਤੇ ਕਾਇਮ ਹੋ ਗਏ। ਠੀਕ ਹੈ ਜੀ, ਇਹਨਾਂ ਸਾਰੇ ਅਦਾਰਿਆਂ ਦੇ ਕਾਇਮ ਹੋਣ ਨਾਲ ਔਰ ਰਿਆਸਤ ਦੇ ਨਾਲ। ਜੀ ਇੱਕ ਜ਼ਿਮਨੀ ਸਵਾਲ ਮੇਰੇ ਇੱਕਦਮ ਆ ਰਿਹਾ, ਤੁਸੀਂ ਕਿਹਾ ਕਿ ਪੰਜਾਬ ਥੋੜਾ ਪਿੱਛੇ ਸੀ, ਉਹਦੀ ਕੀ ਵਜ੍ਹਾ ਹੈ ਕਿ ਇਹ ਅੱਗੇ ਸਨ ਔਰ ਪੰਜਾਬ ਪਿੱਛੇ ਕਿਉਂ ਸੀ? ਕਿਉਂਕਿ ਅਗਰ ਬਰੇ ਸਗੀਰ ਦੀ ਗੱਲ ਕਰ ਰਹੇ ਤਾਂ ਇੰਪੈਕਟ ਪੂਰਾ ਹੋਣਾ ਚਾਹੀਦਾ ਸੀ। ਹਾਂਜੀ, ਉਹਦੀ ਵਜ੍ਹਾ ਇਹ ਸੀ, ਉਹਦੀ ਦੋ ਵਜ੍ਹਾ ਸਨ। ਇੱਕ ਵਜ੍ਹਾ ਤੇ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਪੁਰਾਣਾ ਹੜੱਪੇ ਤਹਿਜ਼ੀਬ ਦੀ ਸਾਂਝ ਦਾ ਨਿਜ਼ਾਮ ਸੀ, ਉਹ ਬਹੁਤ ਪੁਰਾਣਾ ਚੱਲਿਆ ਆ ਰਿਹਾ ਸੀ। ਉਹਦਾ ਟੁੱਟਣਾ ਬਹੁਤ ਮੁਸ਼ਕਿਲ ਸੀਗਾ। ਇਸ ਵਾਸਤੇ ਉਹ ਬਹੁਤ ਦੇਰ ਨਾਲ ਟੁੱਟਿਆ। ਮਤਲਬ ਜਦੋਂ ਇਹ ਜਿਹੜੀ ਪੁਰਤਸ਼ੱਦਦ ਰਿਆਸਤਾਂ ਜਿਹੜੀਆਂ ਨੇ, ਇਹ ਗੰਗਾ ਜਮਨਾ ਵੈਲੀ 'ਚ ਹੋ ਰਹੀਆਂ ਸਨ, ਉਸ ਵੇਲੇ ਤੱਕ ਵੀ ਅਜੇ ਪੰਜਾਬ 'ਚ ਮਾਰਾਮਾਰੀ ਨਹੀਂ ਸੀ ਸ਼ੁਰੂ ਹੋਈ। ਇੱਕ ਤੇ ਵਜ੍ਹਾ ਇਹ ਸੀ। ਦੂਜੀ ਜਿਹੜੀ ਮੁਆਸ਼ੀ ਵਜ੍ਹਾ ਮੈਨੂੰ ਨਜ਼ਰ ਆਉਂਦੀ ਹੈ, ਉਹ ਇਹ ਨਜ਼ਰ ਆਉਂਦੀ ਹੈ ਕਿ ਗੰਗਾ ਜਮਨਾ ਵੈਲੀ ਦੇ ਵਿੱਚ ਜਿਹੜਾ ਹੈ ਉਹ ਸਰਪਲਸ ਪ੍ਰੋਡਕਸ਼ਨ ਬਹੁਤ ਸੀ, ਜਿਹੜੀ ਕਿ ਪੰਜਾਬ ਵਿੱਚ ਨਹੀਂ ਸੀ ਹੈਗੀ। ਕਿਉਂਕਿ ਪੰਜਾਬ ਵਿੱਚ ਜਿਹੜੀ ਮੋਸਟਲੀ ਇਲਾਕੇ ਨੇ, ਉਹਨਾਂ 'ਚ ਬਾਰਿਸ਼ ਜਿਹੜੀ ਹੈ ਉਹ ਕੁਝ 7 ਤੋਂ ਲੈ ਕੇ 10 ਇੰਚ ਤੱਕ ਹੁੰਦੀ ਸੀਗੀ ਸਾਲ ਦੀ ਐਵਰੇਜ। ਲੇਕਿਨ ਗੰਗਾ ਜਮਨਾ ਵੈਲੀ ਦੇ ਵਿੱਚ 40 ਇੰਚ ਹੁੰਦੀ ਸੀ। ਇਹ ਅਗਰਚੇ ਗੰਗਾ ਜਮਨਾ ਵੈਲੀ ਜਿਹੜੀ ਹੈ ਲੋਹੇ ਦੇ ਆਉਣ ਤੋਂ ਬਾਅਦ ਇਹ ਆਬਾਦ ਹੋਈ, ਲੇਕਿਨ ਇਹਦੇ ਵਿੱਚ ਪੈਦਾਵਾਰ ਜ਼ਿਆਦਾ ਹੁੰਦੀ ਸੀਗੀ। ਇਸ ਵਾਸਤੇ ਉੱਥੇ ਸਰਪਲਸ ਵੀ ਜ਼ਿਆਦਾ ਇਕੱਠਾ ਹੁੰਦਾ ਸੀ। ਤੇ ਤੁਹਾਨੂੰ ਪਤਾ ਕਿ ਜਦੋਂ ਸਰਪਲਸ ਬਹੁਤਾ ਇਕੱਠਾ ਹੋਵੇ, ਵਾਫਰ ਪੈਦਾਵਾਰ ਬਹੁਤੀ ਇਕੱਠੀ ਹੋਵੇ, ਤੇ ਹੁਕਮਰਾਨ ਤਬਕੇ ਜਿਹੜੇ ਨੇ ਔਰ ਬਾਕੀ ਕਾਰੋਬਾਰੀ ਤਬਕੇ ਜਿਹੜੇ ਨੇ ਉਹ ਜ਼ਿਆਦਾ ਮਜ਼ਬੂਤ ਹੁੰਦੇ ਨੇ। ਉਹਨਾਂ ਦੇ ਨਾਲ ਪੁਲਿਸ ਵੀ ਬਹੁਤੇ ਮਜ਼ਬੂਤ ਹੁੰਦੇ ਨੇ। ਲਿਹਾਜ਼ਾ ਉਹ ਜਿਹੜਾ ਗੰਗਾ ਜਮਨਾ ਵੈਲੀ ਦੇ ਵਿੱਚ ਜਿਹੜਾ ਸਿਸਟਮ ਬਣਿਆ, ਉਹ ਪੰਜਾਬ ਦੇ ਵਿੱਚ ਬਣਨ ਵਿੱਚ ਬਹੁਤ ਦੇਰ ਲੱਗੀ, ਬਲਕਿ ਬਹੁਤੀ ਦੇਰ ਲੱਗੀ। ਕਿਉਂਕਿ ਤੁਸੀਂ ਦੇਖੋ ਨਾ ਜੀ 6ਵੀਂ 7ਵੀਂ ਤੱਕ ਤੇ ਬੁੱਧ ਮਤ ਦਾ ਅਸਰ ਰਿਹਾ ਇੱਥੇ ਪੰਜਾਬ ਦੇ ਵਿੱਚ। ਜਿਹੜਾ ਕਿ ਹਾਲਾਂ ਬੁੱਧ ਮਤ ਜਿਹੜਾ ਉਹ ਮਗਧ ਦੇ ਵਿੱਚ ਪੈਦਾ ਹੋਇਆ ਸੀ,
ਜਿਹੜੀ ਕਿ ਗੰਗਾ ਜਮਨਾ ਦਾ ਇਲਾਕਾ ਹੈ, ਲੇਕਿਨ ਉਹ ਫੈਲਿਆ ਆ ਕੇ ਪੰਜਾਬ ਔਰ ਸਿੰਧ ਦੇ ਵਿੱਚ, ਕਿਉਂਕਿ ਉਹਦੀ ਵਜ੍ਹਾ ਇਹ ਸੀ ਕਿ ਉਹ ਇਸ ਇਲਾਕੇ ਦੀ ਪੁਰਾਣੇ ਫਲਸਫੇ ਦੇ ਜ਼ਿਆਦਾ ਕਰੀਬ ਸੀ, ਔਰ ਜਿਹੜਾ ਉੱਥੇ ਬਣ ਰਿਹਾ ਸੀ ਸਿਸਟਮ ਗੰਗਾ ਜਮਨਾ ਵੈਲੀ 'ਚ, ਉਹਨੂੰ ਉਹ ਸੂਟ ਨਹੀਂ ਸੀ ਕਰਦਾ। ਇਸ ਵਾਸਤੇ ਉੱਥੇ ਜਿਹੜੀ ਬ੍ਰਹਮਣਵਾਦ ਹੈ ਉਹ ਬਹੁਤ ਹੀ ਛੇਤੀ ਔਰ ਤੇਜ਼ੀ ਦੇ ਨਾਲ ਫੈਲ ਗਈ। ਅੱਛਾ, ਹੁਣ ਇਹ ਜਿਹੜੀ ਅਦਾਰੇ ਬਣੇ ਔਰ ਰਿਆਸਤ ਬਣੀ, ਇਹਦੇ ਨਤੀਜੇ ਦੇ ਵਿੱਚ ਦੋ ਤਰ੍ਹਾਂ ਦੇ ਫਲਸਫੇ ਜਿਹੜੇ ਨੇ ਉਹ ਤੁਹਾਨੂੰ ਸਾਹਮਣੇ ਆਉਂਦੇ ਨੇ। ਇੱਕ ਤਾਂ ਫਲਸਫਾ ਉਹ ਹੈ ਜਿਹੜਾ ਕਿ ਇਸ ਨਵੇਂ ਨਿਜ਼ਾਮ ਦੀ ਮੰਤਕ ਦੀ ਜਿਹੜੀ ਮੰਤਕ ਮੁਹੱਈਆ ਕਰਦਾ ਹੈ ਕਿ ਨਵਾਂ ਨਿਜ਼ਾਮ ਜਿਹੜਾ ਹੈ ਇਹਦੀ ਬੁਨਿਆਦ ਕੀ ਹੈਗੀ ਹੈ ਔਰ ਇਹਨੂੰ ਫਲਸਫੇ ਦੇ ਵਿੱਚ ਕਿਵੇਂ ਬਿਆਨ ਕੀਤਾ ਜਾਏ। ਠੀਕ ਹੈ ਜੀ। ਇੱਕ ਤੇ ਇਹ ਸੀਗਾ ਜਿਹੜਾ ਅਸੀਂ ਵਿਧਾਨ ਦੇ ਥਰੂ ਦੇਖਦੇ ਹਾਂ। ਦੂਜਾ ਇਹ ਹੈ ਕਿ ਜਿਹੜਾ ਪੁਰਾਣਾ ਸਾਂਝਾ ਨਿਜ਼ਾਮ ਟੁੱਟਿਆ, ਉਹਦੇ ਰੱਦੇ ਅਮਲ ਦੇ ਤੌਰ ਦੇ ਉੱਤੇ ਬੁੱਧ ਮਤ ਵਗੈਰਾ ਜਿਹੜੇ ਨੇ ਉਹ ਸਾਹਮਣੇ ਆਏ, ਕਿਉਂਕਿ ਬੁੱਧ ਮਤ ਵਗੈਰਾ ਜਿਹੜੇ ਨੇ ਉਹ ਜਿਹੜਾ ਟੁੱਟਿਆ ਹੋਇਆ ਸਾਂਝ ਦਾ ਨਿਜ਼ਾਮ ਸੀ ਉਹਨੂੰ ਫਿਰ ਤੋਂ ਬਹਾਲ ਕਰਨਾ ਚਾਹੁੰਦੇ ਸਨ। ਇਹ ਤਾਰੀਖੀ ਤੌਰ ਦੇ ਉੱਤੇ ਮੁਮਕਿਨ ਨਹੀਂ ਸੀ ਹੈਗਾ ਕਰਨਾ। ਇਹੋ ਹੀ ਵਜ੍ਹਾ ਹੈ ਕਿ ਜਿਹੜਾ ਬੁੱਧ ਮਤ ਹੈ ਉਹ ਬਹੁਤ ਹੀ ਦੇਰ, ਯਾਨੀ ਮਤਲਬ 700-800-900 ਸਾਲ ਚੱਲਿਆ, ਲੇਕਿਨ ਉਸ ਤੋਂ ਬਾਅਦ ਉਹ ਨਹੀਂ ਚੱਲਿਆ। ਉਹਦੀ ਵਜ੍ਹਾ ਇਹੋ ਹੀ ਹੋਈ ਨਾ ਕਿ ਇਹਦਾ ਮਤਲਬ ਹੈ ਕਿ ਉਹ ਆਪਣੇ ਵੇਲੇ ਦੇ ਨਾਲ, ਜਿਹੜੀ ਵੇਲੇ ਦੀ ਲੋੜ ਸੀ, ਚੰਗੀ ਸੀ ਜਾਂ ਮਾਪੀ ਭੈੜੀ ਸੀ, ਉਹਨੂੰ ਤੁਸੀਂ ਛੱਡੋ, ਲੇਕਿਨ ਜਿਹੜੀ ਤਾਰੀਖੀ ਲੋੜ ਸੀ ਉਹਨੂੰ ਪੂਰੀ ਨਹੀਂ ਕਰ ਸਕਿਆ। ਅੱਛਾ, ਹੁਣ ਅਸੀਂ, ਮੇਰਾ ਖਿਆਲ ਹੈ ਕਿ ਇਹਦੇ ਵਿੱਚ ਪਹਿਲੇ ਵਿਧਾਨ ਤੇ ਗੱਲ ਕਰ ਲਈਏ, ਵਿਧਾਨ ਦੇ ਸਕੂਲਾਂ ਤੇ, ਕਿਉਂਕਿ ਇਹ ਜਿਹੜੀ ਹੈ ਜ਼ਿਆਦਾ ਹਿੰਦੁਸਤਾਨ ਦਾ ਇਹ ਫਲਸਫਾ ਜਿਹੜਾ ਬਾਹਰ ਜ਼ਿਆਦਾ ਜਾਣਿਆ ਜਾਂਦਾ ਹੈ, ਔਰ ਬੁੱਧ ਮਤ ਵੀ ਖੈਰ ਉਹ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ, ਲੇਕਿਨ ਉੱਤੇ ਫਿਰ ਅਸੀਂ ਗੱਲ ਕਰਾਂਗੇ। ਹਾਂ ਠੀਕ ਹੈ, ਬਿਲਕੁਲ ਠੀਕ ਹੈ। ਹਾਂਜੀ, ਜਿਹੜੀ ਵਿਧਾਨਤ ਹੈ ਨਾ, ਇਹਦੀ ਜਿਹੜੀ ਬੁਨਿਆਦੀ ਸੋਰਸ ਹੈ ਇਸ ਫਲਸਫੇ ਦੀ, ਉਹ ਹੈਗੇ ਨੇ, ਜਿਹੜਾ ਯਾਦ ਰੱਖਣਾ ਚਾਹੀਦਾ, ਉਪਨਿਸ਼ਦ। ਉਪਨਿਸ਼ਦ ਜਿਹੜੇ ਨੇ ਉਹ ਵੈਸਟ ਵਿੱਚ ਵੀ ਬਹੁਤ ਪੜ੍ਹੇ ਗਏ ਨੇ, ਔਰ ਉਹਨਾਂ ਤੋਂ ਹੀ ਜ਼ਿਆਦਾ ਅੰਦਾਜ਼ਾ ਲਗਾਇਆ ਗਿਆ ਕਿ ਹਿੰਦੁਸਤਾਨ ਦਾ ਫਲਸਫਾ ਕੀ ਹੈ। ਦੂਜੀ ਹੈਗੀ ਹੈ ਬ੍ਰਹਮ ਸੂਤਰ, ਤੇ ਤੀਜੀ ਹੈ ਭਗਵਦ ਗੀਤਾ। ਇਹਨਾਂ ਤੋਂ ਵਿਦਾਂਤ ਦਾ ਫਲਸਫਾ ਬਣਿਆ ਹੈ। ਠੀਕ ਹੈ ਜੀ। ਵਿਦਾਂਤ ਦਾ ਮਤਲਬ ਇਹ ਵੇਦਾਂਤ, ਇਹਦਾ ਮਤਲਬ ਇਹ ਹੈ ਜਿਹੜਾ ਬਹੁਤ ਹੀ ਦਾ ਖੁਲਾਸਾ, ਅਗਰ ਅਸੀਂ ਬਹੁਤ ਲੰਮੀਆਂ ਚੌੜੀਆਂ ਡੈਫੀਨੇਸ਼ਨਾਂ 'ਚ ਨਾ ਜਾਈਏ, ਤੇ ਬੁਨਿਆਦੀ ਗੱਲ ਇਹ ਸਾਬਤ ਕਰਨੀ ਹੈ ਕਿ ਖੁਦਾ ਜਾਂ ਭਗਵਾਨ ਜਿਹੜਾ ਹੈ ਉਹ ਇੱਕ ਹੈ, ਇੱਕ ਹਸਤੀ ਹੈ। ਉਹ ਜੋ ਵੀ ਹੈਗਾ, ਬ੍ਰਹਮਣ ਉਹਨੂੰ ਕਿਹਾ ਜਾਂਦਾ ਹੈ, ਪੜ੍ਹਨਾ ਹਿੰਦੁਸਤਾਨੀ ਫਲਸਫੇ 'ਚ ਬ੍ਰਹਮਣ ਕਿਹਾ ਜਾਂਦਾ ਹੈ। ਬ੍ਰਹਮਣ ਇੱਕ ਹੈ। ਹੁਣ ਇਹਨੂੰ ਤੁਸੀਂ ਜੋੜ ਕੇ ਵੇਖੋ ਰਿਆਸਤ ਦੇ ਨਾਲ। ਜਦੋਂ ਕਬੀਲਿਆਂ ਦੇ ਸਿਸਟਮ ਸਨ ਤੇ ਉਦੋਂ ਖੁਦਾ ਵੀ ਕਈ ਸਨ। ਬਿਲਕੁਲ ਠੀਕ ਹੈ, ਖੁਦਾ ਵੀ ਕਈ ਸਨ। ਉਹ ਜਦੋਂ ਰਿਆਸਤ ਇੱਕ ਹੋ ਗਈ ਤੇ ਬ੍ਰਹਮਣ ਵੀ ਇੱਕ ਹੋ ਗਿਆ। ਠੀਕ ਹੈ, ਇਹ ਇਹਨਾਂ ਦਾ ਜੋੜ ਆਪਸ ਦੇ ਵਿੱਚ, ਕਿਉਂਕਿ ਇਹ ਉਹਦੀ ਮੁਆਸ਼ੀ ਜਿਹੜੀ ਇਰਤਕਾ ਹੈ, ਮੁਆਸ਼ੀ ਵਧਾ ਜਿਹੜਾ ਹੈ, ਉਹਦੇ ਨਾਲ ਹੀ ਇਹ ਤਸਵਰ ਜਿਹੜਾ ਨਾ ਇਹ ਪੈਦਾ ਹੋ ਸਕਦਾ ਸੀ। ਇਹ ਅਰਬਾਂ 'ਚ ਵੀ ਇਹੀ ਹੋਇਆ ਫਿਰ ਜੀ? ਅਰਬਾਂ 'ਚ ਵੀ ਇਹੀ ਹੋਇਆ ਫਿਰ? ਨਹੀਂ, ਸਾਰੀ ਦੁਨੀਆ 'ਚ ਇਹੋ ਹੋਇਆ। ਸਾਰੀ ਦੁਨੀਆ 'ਚ ਇਹੋ ਹੋਇਆ। ਇਹ ਕੋਈ ਇੱਥੇ ਅਨੋਖਾ ਨਹੀਂ ਹੋਇਆ। ਸਾਰੀ ਦੁਨੀਆ 'ਚ ਇਹ ਹੋਇਆ ਕਿ ਜਿਵੇਂ ਜਿਵੇਂ ਜਾਗੀਰਦਾਰੀ ਰਿਆਸਤ ਬਣੀ, ਫਿਊਡਲਿਜ਼ਮ ਆਈ, ਉਹਦੇ ਨਾਲ ਜਿਹੜੇ ਕਬਾਇਲੀ ਸਿਸਟਮ ਸਨ ਉਹ ਟੁੱਟ ਗਏ। ਜਿਵੇਂ ਮਿਸਾਲ ਦੇ ਤੌਰ ਤੇ ਤੁਸੀਂ ਦੇਖਦੇ ਹੋ ਕਿ ਇਸਲਾਮ ਦੇ ਆਉਣ ਤੋਂ ਪਹਿਲੇ ਖਾਨੇ ਕਾਬੇ 'ਚ 360 ਬੁੱਤ ਰੱਖੇ ਹੁੰਦੇ ਸਨ। ਹਾਂ, ਮੈਂ ਇਹੀ ਰੈਫਰੈਂਸ ਨਾ। ਹਾਂਜੀ, ਉਸ ਤੋਂ ਬਾਅਦ ਇਹ ਹੈ ਕਿ ਉਹਨਾਂ ਸਾਰੇ ਬੁੱਤਾਂ ਨੂੰ ਕੱਢਤਾ ਗਿਆ ਔਰ ਇੱਕ ਖੁਦਾ ਦਾ ਤਸਵਰ ਜਿਹੜਾ ਸੀ ਉਹਨੂੰ ਮੰਨਣਾ ਸ਼ੁਰੂ ਕਰਤਾ। ਇਹੋ ਹੀ ਬ੍ਰਹਮਣ ਦਾ ਵੀ ਜਿਹੜਾ ਆਇਆ ਤਸਵਰ ਹਿੰਦੁਸਤਾਨ ਦੇ ਫਲਸਫੇ ਦੇ ਵਿੱਚ, ਉਹ ਵੀ ਕਬੀਲਿਆਂ ਦੇ ਟੁੱਟਣ ਔਰ ਨਵੀਂ ਰਿਆਸਤ ਦੇ ਬਣਨ ਦੇ ਨਾਲ ਆਇਆ ਸੀ। ਠੀਕ ਹੈ ਜੀ। ਹੁਣ ਅਸੀਂ ਮੁਕਤਸਰ ਦੇਖ ਲਈਏ ਕਿ ਇਹਦੇ 2-3 ਸਕੂਲ ਨੇ ਜਿਹੜੇ ਵਿਦਾਂਤ ਦੇ। ਇੱਕ ਤੇ ਹੈਗਾ ਹੈ ਅਦਵੈਤ ਵਿਦਾਂਤ। ਅਲਫ ਜਿਹੜਾ ਨਾ ਪਹਿਲੇ ਲਾਈਦਾ, ਆ ਜਿਹੜਾ ਲਾਈਦਾ, ਉਹ ਨੇਗੇਸ਼ਨ ਲਈ ਆਉਂਦਾ ਨਾ, ਨੇਗੇਟ ਕਰਨ ਲਈ ਆਉਂਦਾ ਹੈ। ਸੋ ਅਦਵੈਤ ਵਿਦਾਂਤ ਦਾ ਮਤਲਬ ਹੈ ਕਿ ਕੋਈ ਦੂਜਾ ਉਹਦਾ ਸਾਨੀ ਨਹੀਂ ਹੈਗਾ, ਕੋਈ ਦੂਜਾ ਉਹਦੇ ਨਾਲ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਹੈ ਕਿ ਬ੍ਰਹਮਣ ਜਿਹੜਾ ਹੈ ਉਹ ਇੱਕ ਕਦੀ ਨਾ ਬਦਲਣ ਵਾਲੀ ਹਕੀਕਤ ਹੈ।
ਬਾਕੀ ਸਾਰੀ ਦੁਨੀਆ ਜਿਹੜੀ ਹੈ ਉਹ ਕੁਛ ਨਹੀਂ ਹੈਗੀ, ਉਹ ਸਿਰਫ ਮਾਇਆ ਹੈ, ਪਰਛਾਵਾਂ ਹੈ। ਸਿਰਫ ਬ੍ਰਹਮਣ ਹੀ ਹੈ ਜਿਹਦੀ ਕਿ ਹਕੀਕਤ ਹੈ। ਬ੍ਰਹਮਣ ਤੋਂ ਬਾਹਰ ਕੋਈ ਰੂਹ ਨਹੀਂ ਹੈਗੀ, ਰੂਹ ਬ੍ਰਹਮਣ ਹੀ ਹੈ ਸਿਰਫ, ਤੇ ਉਹ ਹਰ ਵੇਲੇ ਹਰ ਥਾਂ ਤੇ ਰਹਿੰਦਾ ਹੈ, ਓਮਨੀਪੋਟੈਂਟ ਹੈ, ਓਮਨੀਪ੍ਰੈਜ਼ੈਂਟ ਹੈ। ਠੀਕ ਹੈ, ਇਹ ਇਹਨਾਂ ਦਾ ਅਦਵੈਤ ਵਾਲਿਆਂ ਦਾ ਜਿਹੜਾ ਹੈ, ਅਦਵੈਤ ਵਿਦਾਂਤ ਵਾਲਿਆਂ ਦਾ ਇਹ ਫਲਸਫਾ ਸੀ। ਅੱਛਾ, ਜਿਹੜੇ ਵਿਸ਼ਿਸ਼ਟ ਅਦਵੈਤ ਵਾਲੇ ਨੇ ਉਹ ਕਹਿੰਦੇ ਨੇ ਜੀ ਬੰਦੇ ਦੀ ਰੂਹ ਤੇ ਜਿਹੜਾ ਬ੍ਰਹਮਣ ਹੈ ਉਹ ਵੱਖ-ਵੱਖ ਨੇ, ਯਾਨੀ ਮਤਲਬ ਉਹ ਇੱਕ ਨਹੀਂ ਹੈ। ਅੱਛਾ, ਉਹ ਇਹ ਕਹਿੰਦੇ ਨੇ ਕਿ ਇਹਦਾ ਜਿਹੜਾ ਵੱਡਾ ਪ੍ਰਚਾਰਕ ਸੀ ਉਹ ਸੀ ਰਾਮ ਨੂਜਾ, ਤੇ ਉਹ ਇਹ ਕਹਿੰਦਾ ਹੈ ਕਿ ਵੈਸੇ ਹਰ ਜਿਹੜੀ ਰੂਹ ਹੈ ਉਹਦੇ ਵਿੱਚ ਇਹ ਸ਼ਕਤੀ ਹੈ ਕਿ ਉਹ ਬ੍ਰਹਮਣ ਦੇ ਨਾਲ ਇੱਕ ਹੋ ਸਕਦੀ ਹੈ। ਬ੍ਰਹਮਣ ਜਿਹੜਾ ਹੈ ਉਹ ਹੈ ਕਿ ਦੁਨੀਆ ਦੇ ਅਸੂਲ ਨੂੰ ਇੱਕ ਮੰਨਣਾ ਔਰ ਫਿਰ ਉਹਦੇ ਨਾਲ ਰਲਣਾ। ਲੇਕਿਨ ਇਹ ਜਿਹੜਾ ਖਿਆਲ ਹੈ ਇਹ ਯੋਗ ਵਾਲਾ ਨਹੀਂ ਹੈ, ਇੱਕ ਮੰਨਣਾ, ਇਹ ਮੁਖਤਲਿਫ ਹੈ। ਇਹਨੂੰ ਜਿਹੜਾ ਨਾ ਆਪਣੇ ਸਾਹਮਣੇ ਰੱਖਣਾ ਚਾਹੀਦਾ। ਅੱਛਾ, ਫਿਰ ਹੈਗੀ ਹੈ ਇਸੇ ਦੀ ਇੱਕ ਸ਼ਕਲ ਹੈਗੀ ਹੈ ਸ਼ੁੱਧ ਅਦਵੈਤ। ਸ਼ੁੱਧ ਅਦਵੈਤ ਇਹ ਹੈਗੀ ਹੈ ਕਿ ਦੂਈ ਦੀ ਖਾਲਸ ਨਫੀ ਕਰਨੀ ਹੈ। ਮਤਲਬ ਇਹ ਹੈ ਕਿ ਇਸ ਦੇ ਮੁਤਾਬਕ ਸੰਸਾਰ ਅਸਲੀ ਹੈ ਤੇ ਬ੍ਰਹਮਣ ਜਿਹੜਾ ਹੈ ਉਹ ਕ੍ਰਿਸ਼ਨ ਦੀ ਸੂਰਤ ਵਿੱਚ ਜ਼ਾਹਰ ਹੋਇਆ ਹੈ। ਸੋ ਕ੍ਰਿਸ਼ਨ ਦੇ ਵਿੱਚ ਜਿਹੜੀ ਹਰ ਦੁਨੀਆ ਦੀ ਹਰ ਸ਼ੈ, ਹਰ ਰੂਹ ਜਿਹੜੀ ਹੈ ਉਹ ਕ੍ਰਿਸ਼ਨ ਦੇ ਵਿੱਚ ਆਪਣਾ ਜ਼ਾਹਰ ਕਰ ਰਹੀ ਹੈ, ਤੇ ਕ੍ਰਿਸ਼ਨ ਤਾਈਂ ਪੁੱਜਣ ਦਾ ਰਾਹ ਭਗਤੀ ਦਾ ਰਾਹ ਹੈ। ਇਹ ਤੁਸੀਂ ਜਿਹੜੀ ਭਗਤੀ ਤਰੀਕ ਹੈ ਉਹਦੇ ਵਿੱਚ ਜਿਹੜਾ ਕ੍ਰਿਸ਼ਨ ਦੇ ਨਾਲ ਜਿਹੜੀ ਗੱਲਾਂ ਜਿਹੜੀਆਂ ਜਿਵੇਂ ਆਪਣਾ ਸ਼ਾਇਰਾਂ ਨੇ ਕੀਤੀਆਂ ਨੇ, ਉਹ ਜਿਹੜੀਆਂ ਤੁਸੀਂ ਦੇਖਦੇ ਹੋ ਉਹਨਾਂ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਉਹਦੇ ਨਾਲ ਵਾਦਤ, ਕ੍ਰਿਸ਼ਨ ਦੇ ਨਾਲ ਵਾਦਤ ਹੈ, ਉਹਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅੱਛਾ, ਅਸੀਂ ਇੱਕ ਹੋਰ ਸਕੂਲ ਦਾ ਗੱਲ ਜ਼ਿਕਰ ਕਰਕੇ ਤੇ ਫਿਰ ਅੱਗੇ ਚੱਲਦੇ ਹਾਂ। ਦੂਜਾ ਹੈਗਾ ਦਵੈਤਵਾਦੀ ਪੰਥ, ਜਿਹੜੀ ਮਤਲਬ ਦੂਜ ਵਾਲਾ ਪੰਥ। ਇਹ ਦੂਜ ਨੂੰ ਮੰਨਦੇ ਨੇ। ਇਹ ਕਹਿੰਦੇ ਨੇ ਕਿ ਜੇ ਆਤਮਾ ਤੇ ਬ੍ਰਹਮਣ ਜਿਹੜੇ ਨੇ ਉਹ ਇੱਕ ਦੂਜੇ ਤੋਂ ਬਿਲਕੁਲ ਵੱਖਰੀਆਂ ਹਕੀਕਤਾਂ ਨੇ, ਉਹ ਇੱਕ ਨਹੀਂ ਹੈਗੀਆਂ। ਬ੍ਰਹਮਣ ਨੇ ਸੰਸਾਰ ਨੂੰ ਬਣਾਇਆ, ਠੀਕ ਹੈ, ਉਹਦੇ ਕੋਲ ਹੀ ਪੂਰਾ ਇਲਮ ਹੈ, ਉਹਦੇ ਕੋਲ ਹੀ ਪੂਰੀ ਤਾਕਤ ਹੈ, ਉਹ ਹੀ ਹਰ ਸ਼ੈ ਨੂੰ ਚਲਾਉਂਦਾ ਹੈ। ਇਹ ਮਾਦੇ ਤੋਂ ਜਿਹੜੀ ਬਣੀ ਦੁਨੀਆ ਹੈ ਇਹ ਉਹਨੇ ਬਣਾਈ ਹੈ ਔਰ ਇਹ ਆਪਣੇ ਤੌਰ ਦੇ ਉੱਤੇ ਨਹੀਂ ਚੱਲ ਸਕਦੀ। ਠੀਕ ਹੈ ਜੀ, ਇਹ ਹੈਗਾ ਉਹਨਾਂ ਦਾ ਨਜ਼ਰੀਆ, ਤੇ ਅਸੀਂ ਮੁਖਤਸਰ ਜਿਹਾ ਕਰਕੇ ਇਹਨਾਂ ਦੇ ਨਜ਼ਰੀਏ ਜਿਹੜੇ ਦੱਸਦੇ ਨੇ। ਪਰ ਇਹ ਮੁਖਤਲਿਫ ਨਾਵਾਂ ਦੇ ਨਾਲ, ਮੁਖਤਲਿਫ ਮੰਨਣ ਵਾਲਿਆਂ ਦੇ ਉਹਨਾਂ ਦੇ ਨਾਲ ਤਕਰੀਬਨ ਕਨਸੈਪਟ ਉਹੀ ਚੱਲ ਰਿਹਾ ਹੈ। ਔਰ ਜੋ ਸਾਡੀ ਪਹਿਲੀ ਵੀ ਗੱਲ ਇਹਦੇ ਤੇ ਹੋਈ ਸੀ ਕਿ ਹਾਲਾਤ ਨੂੰ ਦੇਖ ਕਰ ਜਿਸ ਤਰ੍ਹਾਂ ਮੁਆਸ਼ਰਾ ਬਦਲਦਾ ਰਿਹਾ ਹੈ ਜਾਂ ਸੋਸਾਇਟੀ ਮੂਵ ਕਰਦੀ ਰਹੀ ਹੈ ਜਾਂ ਟੁੱਟ ਭੱਜ ਹੁੰਦੀ ਰਹੀ ਹੈ, ਇਕਨੋਮਿਕ ਔਰ ਹਿਸਟੋਰੀਕਲ ਜਿਤਨੇ ਵੀ ਉਹਦੇ ਬੈਕਗ੍ਰਾਉਂਡ ਰਹੇ ਨੇ, ਉਹ ਜਿੱਥੇ ਜਿਸ ਤਰ੍ਹਾਂ ਤਬਦੀਲ ਹੁੰਦਾ ਰਿਹਾ ਉਸ ਤਰ੍ਹਾਂ ਹੀ ਇਹ ਕਨਸੈਪਟਸ ਵੀ ਆਉਂਦੇ ਗਏ ਔਰ ਫਿਰ ਨਿਕਲਦੇ ਗਏ। ਹਾਂ, ਮਤਲਬ ਇਹ ਜਿਹੜੇ ਅਸੀਂ ਸਕੂਲ ਗਣਵਾਏ ਨੇ ਨਾ, ਹੁਣ ਤੁਸੀਂ ਦੇਖੋ ਕਿ ਅਗਰ ਤੁਸੀਂ ਵਿਦਾਂਤ ਦੇ ਸਾਂਝੇ ਵਿਚਾਰਾਂ ਨੂੰ ਦੇਖੋ, ਮੁੱਢਲੇ ਵਿਚਾਰਾਂ ਨੂੰ, ਤੇ ਉਹ ਇਹ ਹੈਗੇ ਨੇ ਇੱਕ ਕਿ ਬ੍ਰਹਮਣ ਨਾ ਬਦਲਣ ਵਾਲੀ ਮਾਦੀ ਕਾਜ਼ ਹੈਗੀ ਹੈ, ਮਾਦੀ ਕਾਜ਼ ਹੈ, ਮਾਦੀ ਕਾਰਨ ਹੈ। ਠੀਕ ਹੈ, ਇਹਦੇ ਵਿੱਚ ਸਿਰਫ ਦਵੈਤ ਵਾਲੇ ਇਹ ਫਰਕ ਕਰਦੇ ਨੇ ਜੇ ਬ੍ਰਹਮਣ ਮਾਦੀ ਕਾਰਨ ਨਹੀਂ ਹੈ, ਯਾਨੀ ਮਤਲਬ ਮਟੀਰੀਅਲ ਕਾਜ਼ ਨਹੀਂ ਹੈ, ਬਲਕਿ ਉਹ ਇਫੈਕਟਿਵ ਕਾਜ਼ ਹੈ। ਖੈਰ ਇਹ ਮੇਰਾ ਖਿਆਲ ਹੈ ਕਿ ਇਹ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਇਹਦੇ ਉੱਤੇ ਇਸ ਗੱਲ ਨੂੰ ਅੱਗੇ ਵਧਾਉਣਾ ਕਿ ਇਫੈਕਟਿਵ ਕਾਜ਼ ਔਰ ਮਟੀਰੀਅਲ ਕਾਜ਼ ਦੇ ਦਰਮਿਆਨ ਕੀ ਫਰਕ ਹੁੰਦਾ ਹੈ। ਇਹ ਫਲਸਫੇ ਦੀ ਡਿਫਰੈਂਸੀਏਸ਼ਨ ਨੇ, ਇਹ ਮੇਰਾ ਖਿਆਲ ਹੈ ਕਿ ਅਸੀਂ ਇਹਨੂੰ ਇਗਨੋਰ ਕਰ ਦਿੰਦੇ ਹਾਂ। ਦੂਜਾ ਹੈਗਾ ਕਿ ਵਿਦਾਂਤ ਦਾ ਸਭ ਤੋਂ ਵੱਡਾ ਵਸੀਲਾ ਉਪਨਿਸ਼ਦ ਨੇ, ਤੇ ਵਿਦਾਂਤ ਬ੍ਰਹਮਣ ਤੇ ਆਤਮਾ ਦੇ ਇਲਮ ਦਾ ਨਾਮ ਹੈ। ਦੂਜੀ ਖਸੂਸੀਅਤ ਸਾਰੇ ਵਿਦਾਂਤ ਦੇ ਫਲਸਫੇ ਦੀ ਇਹ ਹੈ। ਤੀਜੀ ਇਹ ਹੈ ਕਿ
ਆਵਾਗਮਨ ਦੇ ਉੱਤੇ ਇਹ ਸਾਰੇ ਵਿਦਾਂਤ ਵਾਲੇ ਜਿਹੜੇ ਨੇ ਆਵਾਗਮਨ ਦੇ ਫਲਸਫੇ ਨੂੰ ਮੰਨਦੇ ਨੇ ਕਿ ਇਨਸਾਨ ਜਿਹੜਾ ਹੈ ਉਹ ਆਉਂਦਾ ਹੈ, ਉਹਦੇ ਜਿਹੜੇ ਕਰਮ ਨੇ ਉਹਨਾਂ ਦੀ ਬੁਨਿਆਦ ਦੇ ਉੱਤੇ ਉਹ ਅਗਲਾ ਜਨਮ ਲੈਂਦਾ ਹੈ, ਔਰ ਅਗਲੇ ਜਨਮ 'ਚ ਜੋ ਉਹਨੇ ਬਣਨਾ ਹੈ ਉਹਨੇ ਆਪਣੇ ਕਰਮਾਂ ਤੇ ਬਣਨਾ ਹੈ। ਠੀਕ ਹੈ ਜੀ। ਇਹੋ ਹੀ ਇਹਦਾ ਚੌਥਾ ਖਸੂਸੀਅਤ ਹੈਗੀ ਹੈ ਕਿ ਜਿਹੜੀ ਆਤਮਾ ਹੈ, ਜਿਹੜੀ ਇਨਸਾਨ ਦੀ ਆਤਮਾ ਹੈ, ਉਹ ਆਪਣੀ ਜਿਹੜੀ ਕਰਨੀਆਂ ਨੇ, ਆਪਣੀ ਕਰਤਾਂ ਜਿਹੜੀਆਂ ਉਹਦੇ ਅਮਲ ਕਰਦਾ ਹੈ, ਉਹਦੇ ਨਾਲ ਉਹ ਅਗਲਾ ਜਨਮ ਲੈਂਦਾ ਹੈ। ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਮੇਰਾ ਖਿਆਲ ਸੀਗਾ ਕਿ ਵਿਦਾਂਤ ਦੀ ਜਿਹੜੀ ਐਪਿਸਟੋਮੋਲੋਜੀ ਹੈ ਉਹਦੇ ਉੱਤੇ ਗੱਲ ਕੀਤੀ ਜਾਏ, ਲੇਕਿਨ ਉਹ ਮੇਰੇ ਖਿਆਲ ਜ਼ਿਆਦਾ ਟੈਕਨੀਕਲ ਹੋ ਜਾਏਗੀ ਗੱਲ ਅਗਰ ਮੈਂ ਉਹਦੇ ਤੇ ਗੱਲ ਕੀਤੀ, ਕਿਉਂਕਿ ਜਿਹੜਾ ਵਿਦਾਂਤ ਦੇ ਮੁਤਾਬਕ ਇਲਮ ਦੇ ਜ਼ਰੀਏ ਕੀ ਨੇ, ਕਿਵੇਂ ਇਨਸਾਨ ਨੂੰ ਇਲਮ ਹੁੰਦਾ, ਐਪਿਸਟੋਮੋਲੋਜੀ ਦਾ ਇਹ ਮਤਲਬ ਹੁੰਦਾ ਨਾ ਕਿ ਇਨਸਾਨ ਨੂੰ ਇਲਮ ਕਿਵੇਂ ਹੁੰਦਾ ਹੈ, ਤੇ ਉਹ ਆਪਣਾ ਮੈਂ ਉਹਨੂੰ ਉਹਦੇ ਉੱਤੇ ਮੇਰਾ ਖਿਆਲ ਹੈ ਕਿ ਉਹਨੂੰ ਮੇਰਾ ਖਿਆਲ ਜ਼ਿਆਦਾ ਨਹੀਂ ਖੋਲਦੇ ਅਸੀਂ, ਉਹ ਜ਼ਿਆਦਾ ਪੇਚੀਦਾ ਹੋ ਜਾਏਗਾ, ਤੇ ਅਸੀਂ ਅੱਗੇ ਬੁੱਧ ਮਤ ਤੇ ਚੱਲਨੇ ਹਾਂ। ਠੀਕ ਹੈ ਜੀ। ਅੱਛਾ, ਹੁਣ ਬੁੱਧ ਮਤ ਜਿਹੜਾ ਹੈ ਉਹਦੀ ਤੁਸੀਂ ਬੈਕਗ੍ਰਾਉਂਡ ਦੇਖੋ ਕਿ ਜਿਹੜਾ ਬੁੱਧ ਜਿਹੜਾ ਆਪ ਸੀ, ਉਹਦਾ ਜਿਹੜਾ ਕਬੀਲਾ ਸੀ ਉਹ ਉਹਦੇ ਸਾਹਮਣੇ ਮਾਰਿਆ ਗਿਆ ਸੀ। ਬੁੱਧ ਨੇ ਆਪਣੇ ਕਬੀਲੇ ਦੇ ਵਿੱਚ ਜਿਹੜੀ ਸਾਂਝ ਸੀ, ਜਮਹੂਰੀਅਤ ਸੀ, ਉਹ ਦੇਖੀ ਸੀ। ਅੱਛਾ, ਫਿਰ ਇੱਕ ਹੋਰ ਵੀ ਤੁਸੀਂ ਦਿਲਚਸਪ ਗੱਲ ਨੋਟ ਕਰੋ ਕਿ ਜਿਹਦਾ ਅੱਗੇ ਜਾ ਕੇ ਅਸਰ ਵੀ ਹੋਇਆ ਯਾਨੀ ਉਹਨਾਂ ਦੇ ਫਲਸਫੇ ਤੇ, ਕਿ ਬੁੱਧ ਦੀ ਸ਼ਾਦੀ ਜਿਹੜੀ ਸੀਗੀ ਉਹ ਆਪਣੀ ਫੁੱਫੀ ਦੀ ਧੀ ਨਾਲ ਹੋਈ ਸੀਗੀ। ਅੱਛਾ, ਫੇਰ ਨਾਲ ਜਿਹੜੀ ਕਿ ਆਮ ਮਤਲਬ ਬਾਕੀ ਹਿੰਦੂਆਂ ਦੇ ਵਿੱਚ ਨਹੀਂ ਮੰਨੀ ਜਾਂਦੀ ਸੀ, ਲੇਕਿਨ ਬੁੱਧ ਦੀ ਜਿਹੜੀ ਸ਼ਾਦੀ ਸੀ ਉਹ ਆਪਣੀ ਫੁੱਫੀ ਦੀ ਧੀ ਨਾਲ ਹੋਈ ਸੀ। ਠੀਕ ਹੈ ਜੀ। ਅੱਛਾ, ਹੁਣ ਜਿਵੇਂ ਅਸੀਂ ਪਹਿਲੇ ਕਿਹਾ, ਜਿਵੇਂ ਅਸੀਂ ਆਪਣੇ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ ਇਹ ਜਿਹੜਾ ਫ੍ਰੀਜ਼ ਹੋ ਗਿਆ, ਫਿਰ ਇੱਕ ਮਿੰਟ ਠਹਿਰੋ ਜਰਾ। ਤੇ ਨਵਾਂ ਦੂਜਾ ਸੀ ਉਹਦੇ ਇੱਕ ਕਨੈਕਸ਼ਨ ਦਾ ਮਸਲਾ ਆ ਰਿਹਾ ਦੁਬਾਰਾ, ਤੋਂ ਇਹ ਹੁਣ ਠੀਕ ਹੋ ਗਿਆ। ਥੋੜੇ ਦੇ ਕਨੈਕਸ਼ਨ ਦਾ ਮਸਲਾ ਆ ਗਿਆ ਸੀ। ਅੱਛਾ ਜੀ। ਤੇ ਜਿਹੜਾ ਬੁੱਧ ਹੈ ਉਹਦੀ ਅਗਰ ਬੈਕਗ੍ਰਾਉਂਡ ਦੇਖੋ ਕਿ ਬੁੱਧ ਦਾ ਸਾਰਾ ਮਸਲਾ, ਜਿਹੜਾ ਬੁੱਧ ਮਤ ਦਾ ਸਾਰਾ ਮਸਲਾ ਸੀ, ਉਹ ਇਹ ਸੀ ਕਿ ਜਿਹੜਾ ਨਿਜ਼ਾਮ ਟੁੱਟ ਗਿਆ ਹੈ, ਜਿਹਦੇ ਵਿੱਚ ਇਨਸਾਨ ਸਾਂਝੇ ਪਹਿਲੇ ਵੀ ਅਸੀਂ ਗੱਲ ਕਰ ਚੁੱਕੇ ਹਾਂ, ਉਹਨੂੰ ਕੀ ਕੀਤਾ ਜਾਵੇ। ਹੁਣ ਉਹਦੇ ਦੋ ਰਸਤੇ ਹੋ ਸਕਦੇ ਸਨ। ਇੱਕ ਰਸਤਾ ਤੇ ਇਹ ਹੈ ਕਿ ਜਾਂ ਤੇ ਬੁੱਧ ਜਿਹੜਾ ਹੈ ਉਹ ਪੂਰੇ ਨਿਜ਼ਾਮ ਨੂੰ ਸਮਝ ਕੇ ਅਗਲੀ ਜਿਹੜੀ ਹੈ ਉਹ ਉਸ ਤੋਂ ਨਿਜਾਤ ਦਾ ਕੋਈ ਨਵਾਂ ਤਰੀਕਾ ਬਣਾਉਂਦਾ। ਲੇਕਿਨ ਬੁੱਧ ਨੇ ਜਿਹੜਾ ਕੀਤਾ ਬੇਸਿਕਲੀ, ਅਗਰ ਬੁੱਧ ਮਤ ਨੂੰ ਤੁਸੀਂ ਗੌਰ ਨਾਲ ਵੇਖੋ ਤੇ ਬੁੱਧ ਮਤ ਨੇ ਜੋ ਕਬਾਇਲੀ ਨਿਜ਼ਾਮ ਦੇ ਵਿੱਚ ਸਾਂਝ ਸੀ, ਜੋ ਕਬਾਇਲੀ ਨਿਜ਼ਾਮ ਦੇ ਵਿੱਚ ਜਮਹੂਰੀਅਤ ਸੀ, ਉਹਨੇ ਆਪਣੇ ਬਖਸ਼ੂਆਂ ਜਾਂ ਆਪਣੇ ਸੰਘਾਂ ਦੇ ਵਿੱਚ ਬਣਾਤੀ। ਮਤਲਬ ਉਹਨੇ ਇੱਕ ਤਰ੍ਹਾਂ ਦੇ ਨਾਲ ਸਮਝੋ ਕਿ ਉਹਨੇ ਜਿਹੜੀ ਸਾਂਝ ਦੇ ਜਜ਼ੀਰੇ ਬਣਾਤੇ। ਇਹ ਸੁਸਾਇਟੀ ਤੋਂ ਬਾਹਰ ਜਿਹੜੇ ਬਖਸ਼ੂ ਨੇ ਜਾਂ ਜਿਹੜੇ ਨੇ ਉਹ ਸੁਸਾਇਟੀ ਤੋਂ ਬਾਹਰ ਰਹਿੰਦੇ ਨੇ, ਔਰ ਉਹ ਇਸ ਖਿਆਲ ਵਿੱਚ ਰਹਿੰਦੇ ਨੇ ਕਿ ਸਾਨੂੰ ਦੁਨੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਔਰ ਅਸੀਂ ਬਿਲਕੁਲ ਇੱਕ ਸਾਂਝ ਔਰ ਏਕਤਾ ਦੇ ਨਾਲ ਰਹਿੰਦੇ ਹਾਂ। ਇਹਦੇ ਜਿਹੜੇ ਸਨ ਬਖਸ਼ੂ ਜੇ ਆਪਣਾ ਬੁੱਧ ਦੇ, ਉਹਨਾਂ ਵਿੱਚ ਜ਼ਨਾਨੀਆਂ ਵੀ ਸ਼ਾਮਿਲ ਹੁੰਦੀਆਂ ਸਨ, ਮਰਦ ਵੀ ਸ਼ਾਮਿਲ ਹੁੰਦੇ ਸਨ। ਤੇ ਆਮ ਤੌਰ ਤੇ ਬਾਅਦ ਦੇ ਵਿੱਚ ਜਦੋਂ ਪੰਜਾਬ ਤੱਕ ਆਇਆ ਤੇ ਉਦੋਂ ਤੱਕ ਮਾੜੇ ਲੋਕ ਜ਼ਿਆਦਾ ਆਉਣੇ ਸ਼ੁਰੂ ਹੋਏ ਸਨ। ਲੇਕਿਨ ਇਹ ਤੁਹਾਨੂੰ ਮੈਂ ਦੱਸ ਜਾਵਾਂ ਕਿ ਸ਼ੁਰੂ ਦੇ ਵਿੱਚ ਜਿਹੜਾ ਬੁੱਧ ਮਤ ਹੈ, ਇਹ ਬੁੱਧ ਮਤ ਦੇ ਉੱਤੇ ਇੱਕ ਇਤਰਾਜ਼ ਵੀ ਹੈਗਾ।
ਇਹਦੇ ਕ੍ਰਿਟਿਕਸ ਦਾ। ਉਹ ਕੀ ਹੈ ਜੀ? ਉਹ ਇਹ ਬੁੱਧ ਮਤ ਜਿਹੜਾ ਹੈ ਇਹ ਰੂਲਿੰਗ ਕਲਾਸ ਤੋਂ ਸ਼ੁਰੂ ਹੋਇਆ। ਜਿਹੜੇ ਸਭ ਤੋਂ ਪਹਿਲੇ ਬੁੱਧ ਦੇ ਮੁਰੀਦ ਬਣੇ ਉਹ ਉਸ ਵੇਲੇ ਦੇ ਅਮੀਰ ਤਰੀਨ ਤਾਜਰ ਸਨ। ਅੱਛਾ, ਫਿਰ ਜਿਹੜੇ ਮਗਧ ਦਾ ਜਿਹੜਾ ਉਸ ਵੇਲੇ ਬਾਦਸ਼ਾਹੀਆਂ ਸਨ, ਉਹ ਦੋਨੋਂ ਬਾਦਸ਼ਾਹ ਜਿਹੜੇ ਸਨ ਉਹਦੇ ਨਾਲ ਦੀਆਂ ਬਾਦਸ਼ਾਹੀਆਂ ਦੇ, ਉਹ ਦੋਨੋਂ ਬੁੱਧ ਮਤ ਦੇ ਮੁਰੀਦ ਸਨ। ਇਹ ਅਲੱਗ ਗੱਲ ਹੈ। ਹਾਂ, ਇਹ ਅਲੱਗ ਗੱਲ ਹੈ ਕਿ ਉਹਨਾਂ ਦੋਵਾਂ ਨੂੰ ਹੀ ਉਹਨਾਂ ਦੇ ਪੁੱਤਰਾਂ ਨੇ ਲਾ ਕੇ ਮਾਰ ਦਿੱਤਾ ਔਰ ਬੁੱਧ ਮਤ ਜਿਹੜਾ ਉੱਥੋਂ ਮੁੱਕ ਗਿਆ। ਲੇਕਿਨ ਇਹ ਹੈ ਕਿ ਬੁੱਧ ਮਤ ਦਾ ਸ਼ੁਰੂ ਜਿਹੜਾ ਹੈ ਉਹ ਰੂਲਿੰਗ ਕਲਾਸ ਤੋਂ ਹੀ ਹੋਇਆ ਕਿ ਬੁੱਧ ਨੂੰ ਜਿਹੜਾ ਤਾਜਰ ਸੀਗਾ, ਸਭ ਤੋਂ ਵੱਡਾ ਤਾਜਰ ਸੀ ਉਸ ਵੇਲੇ ਦਾ, ਉਹਨੇ ਬਾਦਸ਼ਾਹ ਕੋਲੋਂ ਉਹਦਾ ਪੂਰਾ ਇੱਕ ਵੱਡਾ ਬਾਗ ਖਰੀਦ ਕੇ ਤੇ ਬੁੱਧ ਨੂੰ ਬਖਸ਼ਵਾਨੀ ਲੈ ਕੇ ਦਿੱਤਾ। ਅੱਛਾ, ਫਿਰ ਇਹ ਵੀ ਕਿਹਾ ਜਾਂਦਾ ਕਿ ਬੁੱਧ ਨੇ ਕੁਝ ਜਿਹੜੇ ਨੇ ਉਹ ਆਪਣਾ ਮੋਜ਼ੇ ਵੀ ਕਰਾਮਤਾਂ ਵੀ ਦਿਖਾਈਆਂ, ਜਿਹਦੇ ਨਾਲ ਕਿ ਜਿਹੜੇ ਬਹੁਤ ਸਾਰੇ ਹਿੰਦੂ ਜੋਗੀ ਸਨ ਉਹ ਬੁੱਧ ਮਤ ਵਿੱਚ ਆ ਗਏ। ਤੇ ਲੇਕਿਨ ਇਹ ਹੈ ਕਿ ਜਿਹੜਾ ਬੁੱਧ ਮਤ ਦਾ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਇਹ ਬੁੱਧ ਮਤ ਆਇਆ ਔਰ ਰੂਲਿੰਗ ਕਲਾਸ ਨੇ ਇਹਨੂੰ ਐਕਸੈਪਟ ਕੀਤਾ, ਤੇ ਇਹਦੇ ਤੋਂ ਮੈਨੂੰ ਇਹ ਲੱਗਦਾ ਹੈ ਜਿਹੜਾ ਲਿਖਿਆ ਨਹੀਂ ਗਿਆ ਕਿਤੇ ਵੀ, ਇਹਦੇ ਤੋਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਰੂਲਿੰਗ ਕਲਾਸ ਸੀ ਉਹਦੇ ਅੰਦਰ ਵੀ ਈਰਖਾ ਸੀ। ਹਾਂ, ਕਿਉਂਕਿ ਇੱਕ ਐਸਟੈਬਲਿਸ਼ ਹੋ ਗਿਆ, ਰਿਆਸਤ ਦਾ ਸਿਸਟਮ ਬਣ ਗਿਆ ਹੋਇਆ ਹੈ, ਉੱਥੇ ਦੋ ਰੂਲਰ ਜਿਹੜੀ ਕਲਾਸਿਸ ਨੇ ਉਹ ਬਣ ਕੇ ਹੋਈਆਂ ਨੇ। ਇਸ ਤੋਂ ਬਾਵਜੂਦ ਉਹ ਇਧਰ ਅਟਰੈਕਟ ਹੋ ਰਹੇ ਨੇ, ਉਹ ਇੱਧਰ ਅਟਰੈਕਟ ਹੋ ਰਹੇ ਨੇ। ਕਿ ਮੇਰਾ ਆਪਣਾ ਖਿਆਲ ਇਹ ਹੈ ਕਿ ਉਹ ਜਿਹੜੇ ਹਾਕਮ ਨੇ, ਉਹ ਜਿਹੜੀ ਬਾਕਾਇਦਾ ਥਿਓਕ੍ਰੇਸੀ ਹੈ, ਬ੍ਰਾਹਮਣਵਾਦ ਹੈ, ਉਹਦੀ ਤਾਕਤ ਨੂੰ ਉਹ ਨਹੀਂ ਮੰਨਣਾ ਚਾਹੁੰਦੇ। ਇਸ ਵਾਸਤੇ ਉਹ ਬੁੱਧ ਮਤ ਨੂੰ ਪ੍ਰੈਫਰ ਕਰਦੇ ਨੇ, ਕਿਉਂਕਿ ਬੁੱਧ ਮਤ ਦੇ ਵਿੱਚ ਥਿਓਕ੍ਰੇਸੀ ਤੇ ਨਹੀਂ ਨਾ ਹੈਗੀ, ਉਹਦਾ ਰਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਠੀਕ ਹੈ ਨਾ? ਇਹੋ ਬੁੱਧ ਮਤ ਦੀ ਉਹਨਾਂ ਦੇ, ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਹਾਕਮ ਮੇਲ ਸਨ ਉਹਨਾਂ ਦੇ ਵਿੱਚ ਇਹੋ ਹੀ ਅਟਰੈਕਸ਼ਨ ਸੀਗੀ। ਇਹ ਅਟਰੈਕਸ਼ਨ ਹੋਵੇਗੀ ਬੁੱਧ ਮਤ ਦੀ। ਲੇਕਿਨ ਫਿਰ ਉਹਦੇ ਲਈ ਤੁਸੀਂ ਸੁਸਾਇਟੀ ਤੋਂ ਬਾਹਰ ਰਹਿਣਾ ਹੈ ਨਾ, ਤੁਸੀਂ ਤਾਂ ਇਹੋ ਮਸਲਾ ਸੀ ਨਾ ਕਿ ਫਿਰ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਸੁਸਾਇਟੀ ਤੋਂ ਬਾਹਰ ਰਹਿਣਾ ਹੈ, ਜੇ ਤੁਸੀਂ ਸੁਸਾਇਟੀ ਤੋਂ ਬਾਹਰ ਰਹਿ ਕੇ ਸਾਂਝ ਬਣਾਉਣੀ ਹੈ, ਤੇ ਸੁਸਾਇਟੀ ਦੇ ਅੰਦਰ ਤਾਂ ਉਹ ਕੁਛ ਹੀ ਹੋ ਰਿਹਾ ਜੋ ਪਹਿਲੇ ਹੋ ਰਿਹਾ ਸੀ। ਔਰ ਫਿਰ ਦੂਜੀ ਗੱਲ ਇਹ ਹੈ ਕਿ ਤੁਸੀਂ ਅਗਰ ਬਾਹਰ ਵੀ ਰਹਿ ਰਹੇ ਹੋ ਤੇ ਤੁਹਾਨੂੰ ਕਮਾ ਕੇ ਤੇ ਸੁਸਾਇਟੀ ਖਵਾ ਰਹੀ ਹੈ। ਉਹ ਸੁਸਾਇਟੀ ਜਿਹੜੀ ਕਿ ਤਬਕਿਆਂ ਉੱਤੇ ਔਰ ਜ਼ਾਤਾਂ ਔਰ ਸਾਰਿਆਂ ਦੇ ਵਿੱਚ ਵੰਡੀ ਹੋਈ ਹੈ, ਉਹਦਾ ਤੇ ਹੱਲ ਨਹੀਂ ਨਿਕਲ ਰਿਹਾ ਨਾ। ਤੇ ਇਸ ਵਾਸਤੇ ਜਿਹੜਾ ਇੱਕ ਕਿਹਾ ਜਾਂਦਾ ਹੈ ਕਿ ਜਿਹੜਾ ਬੁੱਧ ਦਾ ਨਿਜ਼ਾਮ ਸੀ, ਉਹ ਜਿਹੜਾ ਬੁਨਿਆਦੀ ਤੌਰ ਤੇ ਇੱਕ ਖਿਆਲੀ ਢਾਂਚਾ ਸੀ, ਜਿਹੜਾ ਇੱਕ ਰੱਦੇ-ਅਮਲ ਦੇ ਤੌਰ ਤੇ ਸਾਹਮਣੇ ਆਇਆ। ਲੋਕਾਂ ਨੂੰ ਐਕਸੈਪਟ ਕਰ ਲਿਆ, ਮੰਨ ਲਿਆ, ਔਰ ਲੋਕਾਂ ਨੇ ਸਮਝਿਆ ਕਿ ਇਹਦੇ ਵਿੱਚ ਸਾਡੀ ਭਲਾਈ ਹੈ। ਲੇਕਿਨ ਉਹ ਬੁਨਿਆਦੀ ਜਿਹੜੇ ਨਵੇਂ ਸਟਰਕਚਰ ਬਣ ਰਹੇ ਸਨ ਨਾ, ਉਹਨਾਂ ਦਾ ਮੁਤਬਾਦਲ ਨਹੀਂ ਬਣ ਸਕਿਆ। ਯਾਨੀ ਮਤਲਬ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਹੈ, ਜਾਂ ਜਿਹੜੀ ਰਿਆਸਤ ਹੈ, ਜਾਂ ਜਿਹੜੀ ਸ਼ਾਦੀ ਹੈ, ਇਹ ਇੰਸਟੀਟਿਊਸ਼ਨ ਜਿਹੜੇ ਨੇ ਇਹਨਾਂ ਨੂੰ ਉਹ ਬੁਨਿਆਦੀ ਤੌਰ ਤੇ ਨਹੀਂ ਨਾ ਤਬਦੀਲ ਕਰ ਸਕਿਆ। ਉਹ ਤੇ ਉਂਝ ਹੀ ਚੱਲਦੇ ਰਹੇ ਜਿਵੇਂ ਉਹਨਾਂ ਨੇ ਚੱਲਣਾ ਸੀ। ਬਿਲਕੁਲ ਠੀਕ ਹੈ। ਔਰ ਦੂਸਰਾ ਹੈ ਕਿ ਉਹਦਾ ਜਿਹੜਾ ਕਨਸੈਪਟ ਹੈ, ਜਿਵੇਂ ਤੁਸੀਂ ਸ਼ੁਰੂ 'ਚ ਜ਼ਿਕਰ ਕੀਤਾ ਹੈ ਕਿ ਪੂਰਾ ਕਬੀਲਾ ਉਹਦੇ ਸਾਹਮਣੇ ਮਾਰਿਆ ਗਿਆ, ਉਹ ਫਿਰ ਉਹ ਜਿਹੜੀ ਮਤ ਲੈ ਕੇ ਆਇਆ, ਉਹਦੇ 'ਚ ਗੱਲ ਵੀ ਸਿਰਫ ਉਹੀ ਦੁਖਾਂਤ ਦੀ ਗੱਲ ਕਰਦਾ ਹੈ, ਮਤਲਬ ਲਿਵ ਔਰ ਲੈਟ ਲਿਵ ਵਾਲੀ। ਹਾਂ, ਉਹਦਾ ਜਿਹੜਾ ਬੁਨਿਆਦੀ ਫਲਸਫਾ ਹੈ ਉਹ ਇਹ ਹੈ ਕਿ ਹਰ ਸ਼ੈ ਜਿਹੜੀ ਹੈ ਉਹ ਤਬਦੀਲੀ ਦੇ ਅਮਲ ਵਿੱਚੋਂ ਲੰਘ ਰਹੀ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਹਰ ਸ਼ੈ ਜਿਹੜੀ ਹੈ ਉਹ ਦੁੱਖ ਦੇ ਨਾਲ ਭਰੀ ਹੋਈ ਹੈ। ਇਹ ਦੂਜੀ ਉਹਦੀ ਕਨਸੈਪਟ ਹੈ। ਤੀਜਾ ਕਨਸੈਪਟ ਹੈ ਕਿ ਹਰ ਸ਼ੈ ਜਿਹੜਾ ਹੈ ਉਹ ਕਿਸੇ ਵੀ ਦੂਸਰੇ ਵਜੂਦ ਤੋਂ ਖਾਲੀ ਹੈ। ਮਤਲਬ ਬੁੱਧ ਜਿਹੜਾ ਹੈ ਉਹ ਰੂਹ ਨੂੰ ਨਹੀਂ ਮੰਨਦਾ। ਮਤਲਬ ਉਹ ਇਹ ਨਹੀਂ ਮੰਨਦਾ ਕਿ ਬੰਦੇ ਦੇ ਅੰਦਰ ਰੂਹ ਨਾਂ ਦੀ ਕੋਈ ਵੱਖਰੀ ਸ਼ੈ ਹੈਗੀ ਹੈ, ਕਿਉਂਕਿ ਜੇ ਉਹ ਰੂਹ ਨੂੰ ਮੰਨੇ ਤੇ ਫਿਰ ਉਹ ਮੈਟਾਫਿਜ਼ੀਕਲ ਰਿਐਲਿਟੀ ਨੂੰ ਉਹਨੂੰ ਮੰਨਣ ਉਹਦਾ ਧਿਆਨ ਜਾਏਗਾ। ਲੇਕਿਨ ਉਹ ਇਹ ਨਹੀਂ ਮੰਨਦਾ, ਉਹ ਕਹਿੰਦਾ ਕਿ ਰੂਹ ਨਾਂ ਦੀ ਕੋਈ ਚੀਜ਼ ਨਹੀਂ ਹੈਗੀ,
ਔਰ ਇਸੇ ਵਾਸਤੇ ਪਹਿਲੀ ਜਿਹੜੀਆਂ ਸ਼ਰਤਾਂ ਨੇ ਜਿਹੜੀਆਂ ਮੰਨਣੀਆਂ ਪੈਂਦੀਆਂ ਨੇ ਬੁੱਧ ਹੋਣ ਲਈ, ਉਹ ਰੂਹ ਦੇ ਹੋਣ ਤੋਂ ਇਨਕਾਰੀ ਹੈ, ਜਿਹੜੀ ਕਿ ਵਿਦਾਂਤ ਦੇ ਵਿੱਚ ਆਤਮਾ ਦੇ ਨਾਂ ਤੇ ਬਹੁਤ ਬੁਨਿਆਦੀ ਸੀ। ਠੀਕ ਹੈ। ਅੱਛਾ, ਲੇਕਿਨ ਬੁੱਧ ਇਹ ਕਹਿੰਦਾ ਹੈ ਕਿ ਇਹ ਜਿਹੜਾ ਸੰਸਾਰ ਹੈ, ਜਹਾਨ ਹੈ, ਇਹ 5 ਤੱਤਾਂ ਨਾਲ ਬਣਿਆ ਹੈ। ਉਹ ਜਿਹੜੇ 5 ਤੱਤ ਨੇ ਉਹ ਉਹਨਾਂ ਚੋਂ ਕਹਿੰਦਾ ਹੈ ਕਿ ਪਾਣੀ, ਮਿੱਟੀ, ਅੱਗ, ਹਵਾ ਤੇ ਖਲਾ, ਵੈਕਿਊਮ, ਇਹ 5 ਐਲੀਮੈਂਟ ਨੇ। ਆਕਾਸ਼ ਨੂੰ ਉਹਨੇ ਕਰਤਾ ਹੈ ਖਲਾ ਦੇ ਨਾਲ ਤੇ ਕਰਤਾ ਉਹਨੇ। ਤੇ ਉਹਨੇ ਕਿਹਾ ਕਿ ਇਹ ਜਿਹੜੇ ਸਾਰੇ ਜਿਹੜੇ ਤੱਤ ਨੇ, ਅੱਗ, ਮਿੱਟੀ, ਪਾਣੀ, ਹਵਾ, ਇਹ ਸਾਰੇ ਜਿਹੜੇ ਨੇ ਇਹ ਖਲਾ ਵਿੱਚੋਂ ਵਜੂਦ ਵਿੱਚ ਆਉਂਦੇ ਨੇ, ਛਾਵਾਂ ਦੀ ਸ਼ਕਲ ਚ ਆਉਂਦੇ ਨੇ, ਔਰ ਫਿਰ ਉਹ ਖਲਾ ਦੇ ਵਿੱਚ ਹੀ ਦੁਬਾਰਾ ਵਾਪਸ ਚਲੇ ਜਾਂਦੇ। ਠੀਕ ਹੈ। ਲੇਕਿਨ ਜਿਹੜਾ ਬੁੱਧ ਸੀ ਉਹ ਚੂੰਕਿ ਉਹ ਵੀ ਆਵਾਗਮਨ ਨੂੰ ਮੰਨਦਾ ਸੀ, ਆਵਾਗਮਨ ਦੇ ਮਸਲੇ ਤੇ ਉਹ ਵਿਦਾਂਤ ਵਾਲਿਆਂ ਦੀ ਗੱਲ, ਵਿਦਾਂਤ ਵਾਲਿਆਂ ਦੀ ਵਾਂਗੂ ਹੀ ਗੱਲ ਕਰਦਾ ਸੀ। ਆਵਾਗਮਨ ਦੇ ਵਜੂਦ ਤੋਂ ਇਹ ਥੋੜਾ ਜਿਹਾ ਫਿਰ ਪ੍ਰੋਬਲਮ ਬੁੱਧ ਮੰਨਣਾ ਸੀ ਥੋੜਾ ਜਿਹਾ। ਤੇ ਉਹਦਾ ਹਾਂਜੀ ਇੱਕ ਮਿੰਟ ਰਿਪੀਟ ਕਰਨਾ, ਕਨੈਕਸ਼ਨ ਫਿਰ ਅਨਸਟੇਬਲ ਹੋ ਗਿਆ ਸੀ। ਅੱਛਾ ਜੀ, ਨਹੀਂ ਤੇ ਜੋੜੋਗੇ ਤੁਸੀਂ ਕਿਵੇਂ? ਫਿਰ ਮੈਨੂੰ ਇਸ ਲਈ ਜਾਣ ਦਾਂਗੇ, ਤੁਸੀਂ ਗੱਲ ਕਰੋਗੇ। ਠੀਕ ਹੈ, ਮੈਂ ਉਸਨੂੰ ਕਰ ਲਾਂਗਾ ਵਿੱਚ ਥੋੜਾ ਜਿਹਾ ਸਟੈਟਿਕ ਆਏਗਾ, ਬਟ ਮੈਂ ਕਰ ਲਾਂਗੇ ਉਹਨੂੰ। ਅੱਛਾ ਜੀ, ਹਾਂਜੀ। ਤੇ ਆਪਣਾ ਜਿਹੜਾ ਮਰਨ ਜੀਵਨ ਦੇ ਆਵਾਗਮਨ ਦੇ ਜਿਹੜਾ ਚੱਕਰ ਹੈ, ਉਹਦੇ ਵਿੱਚੋਂ ਸਿਰਫ ਨਿਰਵਾਣ ਦੇ ਜ਼ਰੀਏ ਹੀ ਨਿਕਲਿਆ ਜਾ ਸਕਦਾ ਹੈ। ਤੇ ਨਿਰਵਾਣ ਹਰ ਮਰਦ ਜਾਂ ਜ਼ਨਾਨੀ ਨੂੰ ਮਿਲ ਸਕਦਾ ਹੈ। ਪਰ ਇਹ ਨਹੀਂ ਮੰਨਦਾ ਬੁੱਧ ਕਿ ਜਿਹੜੀ ਬਖਸ਼ੀਸ਼ ਹੈ, ਜਿਹੜਾ ਨਿਰਵਾਣ ਹੈ, ਉਹ ਕਿਸੇ ਹੋਰ ਰੱਸੀ ਦੇ ਹੱਥ ਵਿੱਚ ਆ। ਇਹ ਨਹੀਂ ਮੰਨਦਾ ਉਹ ਇਹ ਨਹੀਂ, ਜਿਵੇਂ ਵਿਦਾਂਤ ਵਾਲੇ ਮੰਨਦੇ ਨੇ ਕਿ ਉਹ ਬ੍ਰਹਮਣ ਦੇ ਹੱਥ ਵਿੱਚ ਹੈ। ਬੁੱਧ ਇਹ ਨਹੀਂ ਮੰਨਦਾ ਕਿ ਉਹ ਬ੍ਰਹਮਣ ਦੇ ਹੱਥ ਵਿੱਚ ਹੈ। ਬੁੱਧ ਇਹ ਕਹਿੰਦਾ ਹੈ ਕਿ ਜਿਹੜੇ ਨਿਰਵਾਣ ਪਾਉਣ ਦੇ ਚਾਰ ਮੁੱਢਲੇ ਗੱਲਾਂ ਨੇ, ਉਹ ਇਹ ਹੈ ਕਿ ਜਿਹੜਾ ਦੁੱਖ ਹੈ ਇਹ ਜ਼ਿੰਦਗੀ ਦਾ ਮੁੱਢ ਹੈ। ਠੀਕ ਹੈ, ਉਹਨੂੰ ਉਹ ਦੁੱਖ ਕਹਿੰਦਾ ਹੈ। ਦੂਸਰਾ ਸਾਮਦਿਆ ਹੈ, ਯਾਨੀ ਦੁਖਾਂਤ ਦਾ ਇੱਕ ਕਾਰਨ ਇਹ ਹੈ, ਦੁੱਖ ਦਾ ਕਾਰਨ ਇਹ ਹੈ ਕਿ ਬੰਦਾ ਜਿਹੜਾ ਹੈ ਉਹ ਤਾਂਘਾਂ ਨਾਲ, ਡਿਜ਼ਾਇਰਸ ਦੇ ਨਾਲ ਜੁੜਿਆ ਹੋਇਆ ਹੈ। ਦੁੱਖ ਦੀ ਵਜ੍ਹਾ ਇਹ ਬਣਦੀ ਹੈ। ਠੀਕ ਹੈ, ਅਗਰ ਬੰਦੇ ਦੇ ਵਿੱਚ ਤਾਂਘਾਂ ਨਾ ਹੋਣ ਤੇ ਉਹ ਨਿਰਵਾਣ ਪਾ ਸਕਦਾ ਹੈ। ਤੀਜਾ ਹੈਗਾ ਨਿਰੋਧ। ਇਹਦਾ ਮਤਲਬ ਹੈ ਕਿ ਦੁਖਾਂਤ ਦਾ ਦੁੱਖ ਦਾ ਜਿਹੜਾ ਖਾਤਮਾ ਹੈ, ਉਹ ਤਾਂਘਾਂ ਤੋਂ ਨਿਜਾਤ ਪਾ ਕੇ ਹੋ ਸਕਦਾ ਹੈ। ਠੀਕ ਹੈ। ਤੇ ਚੌਥਾ ਹੈਗਾ ਮਾਰਗ ਦਾ ਮਤਲਬ ਹੈ ਇਹ ਰਸਤਾ ਜਿਹਦੇ ਵਿੱਚੋਂ ਦੁਖਾਂਤ, ਇਹ ਉਹ ਰਸਤਾ ਹੈ ਜਿਹਦੇ ਉੱਤੇ ਚੱਲ ਕੇ ਤੇ ਤੁਸੀਂ ਦੁਖਾਂਤ ਵਿੱਚੋਂ ਨਿਕਲ ਸਕਦੇ ਹੋ। ਇਹ ਚਾਰ ਉਹਦੇ ਮੁੱਢਲੇ ਅਸੂਲ ਹੈ। ਠੀਕ ਹੈ ਜੀ। ਤੇ ਇਹ ਜਿਹੜਾ ਹੈ, ਇਹਦੇ ਆਪਣਾ ਜਿਹੜਾ ਮਾਰਗ ਦਾ ਰਸਤਾ ਹੈ, ਯਾਨੀ ਜਿਹੜਾ ਸੱਚ ਦਾ ਰਸਤਾ ਹੈ, ਜਿੱਥੋਂ ਜੇ ਥਾਣੀ ਨਿਕਲਣਾ ਹੈ, ਉਹਦੇ ਜਿਹੜੇ ਨੇ ਉਹ 8 ਰਾਹ ਨੇ। ਠੀਕ ਹੈ ਜੀ। ਗੱਲਬਾਤ ਕੀ ਨੇ 8 ਰਾਹ ਹੈਗੇ ਨੇ? ਸੱਚ ਮਤ, ਸੱਚ ਇਲਮ, ਸੱਚ ਬੋਲ, ਸੱਚਾ ਸੋਚਣਾ, ਸੱਚਾ ਧਿਆਨ ਦੇਣਾ। ਬਸ ਇਹ ਜਿਹੜੇ ਨੇ, ਇਹਦੇ ਜਿਹੜੇ ਨੇ ਇਹ 8 ਜਿਹੜੇ ਹੈ ਨੇ, ਇਹ ਮਾਰਗ ਬਣਾਉਂਦੇ ਨੇ ਇਹਨੂੰ। ਹੁਣ ਤੁਹਾਨੂੰ ਸਮਝ ਆ ਗਈ ਨਾ ਕਿ ਜੇ ਬੰਦੇ ਨੇ ਦੁਖਾਂਤ ਤੋਂ
ਨਿਰਵਾਣ ਹਾਸਲ ਕਰਨਾ ਹੈ ਤੇ ਜਿਹੜਾ ਰਸਤਾ ਉਹਨੇ ਲੈਣਾ ਹੈ, ਉਹ ਰਸਤਾ ਜਿਹੜਾ ਉਹ ਇਹਨਾਂ 8 ਅਸੂਲਾਂ ਦੇ ਮੁਤਾਬਕ ਜਿਹੜਾ ਹੈ ਹੋ ਸਕਦਾ ਹੈ। ਅੱਛਾ, ਜਿਹੜੇ ਇਹਦੇ ਚ ਥੋੜੀ ਹੁਣ ਗੱਲ ਹੋਰ ਕਰਦੀ ਹੈ ਕਿ ਜਿਹੜੇ ਬੁੱਧ ਮਤ ਦੇ ਹਾਮੀ ਨੇ, ਇੱਕ ਤਾਂ ਅਸੀਂ ਉਹਨਾਂ ਦੇ ਕ੍ਰਿਟਿਕਸ ਦੀ ਤਾਂ ਗੱਲ ਕੀਤੀ ਹੈ ਨਾ, ਜਿਹੜੇ ਕਹਿੰਦੇ ਨੇ ਕਿ ਰੂਲਿੰਗ ਕਲਾਸ ਤੋਂ ਸ਼ੁਰੂ ਹੋਇਆ ਤੇ ਉਹ ਕਹਿੰਦੇ ਨੇ ਕਿ ਜੀ ਉਹਨੇ ਕਿਹੜਾ ਕੋਈ ਖਾਸ ਤਬਦੀਲ ਕਰ ਦਿੱਤਾ, ਸਮਾਜ ਤੋਂ ਉਂਝ ਹੀ ਰਿਹਾ। ਲੇਕਿਨ ਉਹਦੇ ਜਿਹੜੇ ਮੰਨਣ ਵਾਲੇ ਨੇ ਜਾਂ ਜਿਹੜੇ ਉਹਦੇ ਹਾਮੀ ਨੇ, ਉਹ ਕਹਿੰਦੇ ਨੇ ਕਿ ਬਹਰਹਾਲ ਬੁੱਧ ਨੇ ਜ਼ਾਤ ਪਾਤ ਦੇ ਸਿਸਟਮ ਨੂੰ ਖਤਮ ਕੀਤਾ। ਬੁੱਧ ਨੇ ਜਿਹੜਾ ਜੈਂਡਰ ਦਾ, ਮਰਦ ਜ਼ਨਾਨੀ ਦਾ ਜਿਹੜਾ ਫਰਕ ਸੀ ਉਹਨੂੰ ਜਿਹੜਾ ਖਤਮ ਕੀਤਾ। ਬੁੱਧ ਨੇ ਇਹ ਇੱਕ ਜਿਹੜਾ ਤਸੱਵਰ ਹੈ ਦੁਬਾਰਾ ਤੋਂ ਇਹਨੂੰ ਜ਼ਿੰਦਾ ਕੀਤਾ ਕਿ ਇਨਸਾਨ ਜਿਹੜਾ ਹੈ ਉਹ ਕੋਈ ਜੰਮਦਾ ਭੈੜਾ ਜਾਂ ਚੰਗਾ ਨਹੀਂ ਹੁੰਦਾ। ਬੰਦਾ ਜਿਹੜਾ ਹੈ ਉਹ ਆਪਣੀ ਕਰਨੀਆਂ ਦੇ ਨਾਲ ਜੋ ਕੰਮ ਕਰਦਾ, ਜਿਹੜੇ ਉਹਨੇ ਅਸੂਲ ਦੱਸੇ ਨੇ, ਉਹਨਾਂ ਅਸੂਲਾਂ ਦੇ ਚੱਲ ਕੇ ਉਹ ਚੰਗਾ ਜਾਂ ਭੈੜਾ ਬਣਦਾ ਹੈ। ਅੱਛਾ, ਇਹਦੇ ਚ ਤੁਹਾਨੂੰ ਮਜ਼ੇ ਦਾ ਇੱਕ ਉਹਦਾ ਡਾਇਲਾਗ ਹੈ, ਉਹ ਕਰ ਲਈਏ, ਉਹ ਮੈਂ ਤੁਹਾਨੂੰ ਦੱਸਦਾ ਮਜ਼ੇ ਦਾ ਡਾਇਲਾਗ ਹੈ ਕਿ ਬੁੱਧ ਦੀ ਇੱਕ ਜਿਹੜਾ ਹਿੰਦੂ ਸੀਗਾ ਫਲਸਫੀ, ਉਹਦੇ ਨਾਲ ਬਹਿਸ ਹੋਈ ਜ਼ਾਤ ਪਾਤ ਦੇ ਉੱਤੇ। ਤੇ ਉਹਨਾਂ ਨੇ ਕਿਹਾ ਕਿ ਜੀ ਜਿਹੜੀ ਬੰਦਾ ਹੈ ਉਹ ਬ੍ਰਹਮਣ ਜਿਹੜਾ ਹੈ ਉਹ ਉਹਨੂੰ ਪੈਦਾ ਕਰਦਾ ਹੈ, ਉਹ ਉਹਨੂੰ ਸ਼ੂਦਰ ਪੈਦਾ ਕਰ ਦੇਵੇ ਜਾਂ ਉਹਨੂੰ ਉਹਦੀ ਮਰਜ਼ੀ ਪੈਦਾ ਕਰਦੇ ਜਾਂ ਉਹਨੂੰ ਖਸ਼ਤਰੀ ਪੈਦਾ ਕਰਦੇ, ਇਹ ਬੰਦਿਆਂ ਦੇ ਹੱਥ ਵਿੱਚ ਨਹੀਂ ਹੈ। ਅੱਛਾ, ਬੁੱਧ ਨੇ ਉਹਦਾ ਜਵਾਬ ਕੀ ਦਿੱਤਾ? ਬੁੱਧ ਨੇ ਕਿਹਾ, ਅੱਛਾ ਤੂੰ ਇਹ ਦੱਸ ਕਿ ਜਿਹੜੀ ਜ਼ਨਾਨੀ ਬੱਚਾ ਪੈਦਾ ਕਰਦੀ ਹੈ ਉਹਨੂੰ ਹੈਜ਼ ਆਉਂਦੇ ਨੇ? ਉਹਨੇ ਕਿਹਾ ਹਾਂ ਆਉਂਦੇ ਨੇ। ਕਹਿੰਦਾ ਇਹਦੇ ਵਿੱਚ ਦੋਵਾਂ ਨਹੀਂ ਆਉਂਦੇ ਨੇ ਨਾ, ਜਿਹੜੇ ਸ਼ੂਦਰ ਹੈ ਤੇ ਜਿਹੜੀ ਬ੍ਰਾਹਮਣ ਹੈ, ਦੋਵਾਂ ਨਹੀਂ ਆਉਂਦੇ ਨੇ? ਉਹਨੇ ਕਿਹਾ ਹਾਂ ਆਉਂਦੇ ਨੇ। ਉਹਨੇ ਕਿਹਾ ਅੱਛਾ ਫਿਰ ਇਹ ਦੱਸ ਕਿ ਦੋਵੇਂ ਜਿਹੜੇ ਨੇ ਉਹ ਆਪਣਾ ਮਰਦ ਦੇ ਨਾਲ ਮਿਲ ਕੇ ਹੀ ਬੱਚਾ ਪੈਦਾ ਹੁੰਦਾ ਹੈ ਨਾ? ਅੱਛਾ, ਉਹਨੇ ਪੂਰੇ ਫਿਜ਼ੀਕਲ ਜਿਹੜਾ ਅਮਲ ਸੀਗਾ ਜੰਮਣ ਦਾ ਬੱਚਾ ਉਹ ਦੱਸ ਕੇ ਉਹਨੇ ਕਿਹਾ ਤੂੰ ਦੱਸ ਹੁਣ ਮੈਨੂੰ ਕਿ ਦੋਵਾਂ 'ਚ ਫਰਕ ਕਿਵੇਂ ਹੋਇਆ? ਜਾਂ ਤੇ ਹੁੰਦਾ ਨਾ ਕਿ ਜੀ ਜਿਹੜੀ ਬ੍ਰਾਹਮਣ ਔਰਤ ਹੈ ਉਹਨੂੰ ਅਸਮਾਨ ਤੋਂ ਬੱਚਾ ਮਿਲ ਜਾਂਦਾ, ਉਹ ਸਮਝ ਚੋਂ ਨਾ ਗੁਜ਼ਰਦੀ ਜਿੱਚੋਂ ਸ਼ੂਦਰ ਔਰਤ। ਬੜੀ ਸਾਇੰਟੀਫਿਕ ਅਪਰੋਚ ਹੈ, ਬੜੀ ਸਾਇੰਟੀਫਿਕ ਅਪਰੋਚ। ਮਤਲਬ ਅਗਰ ਦੋਨੋਂ ਜਿਹੜੀਆਂ ਔਰਤਾਂ ਨੇ ਉਹ ਇੱਕ ਹੀ ਅਮਲ ਚੋਂ ਗੁਜ਼ਰ ਰਹੀਆਂ ਨੇ, ਉਹਨਾਂ ਦੀ ਬਾਡੀ ਇੱਕ ਹੀ ਤਰ੍ਹਾਂ ਜਿਹੜੀ ਹੈ ਉਹ ਪਰਫਾਰਮ ਕਰ ਰਹੀ ਹੈ, ਤੇ ਫਿਰ ਇਹ ਕਿਵੇਂ ਹੋ ਸਕਦਾ ਕਿ ਇੱਕ ਦਾ ਬੱਚਾ ਜਿਹੜਾ ਉਹਨੂੰ ਤੁਸੀਂ ਕਹੋ ਕਿ ਜੀ ਇਹ ਉੱਚੀ ਜ਼ਾਤ ਦਾ ਤੇ ਦੂਜੀ ਨੂੰ ਕਹੋ ਤੁਸੀਂ ਇਹ ਨੀਵੀਂ ਜ਼ਾਤ ਦਾ? ਇਹ ਹੋ ਨਹੀਂ ਸਕਦਾ। ਅੱਛਾ, ਲੇਕਿਨ ਇਹ ਹੈ ਕਿ ਇਹ ਮਤਲਬ ਉਹਦੀਆਂ ਖੂਬੀਆਂ ਵੀ ਸਨ। ਔਰ ਮੇਰਾ ਖਿਆਲ ਇਹ ਹੈ ਕਿ ਅਗਰ ਤੁਸੀਂ ਗੌਰ ਕਰੋ ਨਾ ਆਪਣਾ ਬੁੱਧ ਮਤ ਦੇ ਪੰਜਾਬ ਦੇ ਉੱਤੇ ਬੁੱਧ ਮਤ ਸਭ ਤੋਂ ਜ਼ਿਆਦਾ, ਪੰਜਾਬ ਔਰ ਸਿੰਧ ਵਿੱਚ ਬੁੱਧ ਮਤ ਦਾ ਸਭ ਤੋਂ ਜ਼ਿਆਦਾ ਅਸਰ ਰਿਹਾ। ਬਲਕਿ ਮੁਹੰਮਦ ਬਿਨ ਕਾਸਿਮ ਨੇ ਜਦੋਂ ਹਮਲਾ ਕੀਤਾ ਸਿੰਧ ਦੇ ਉੱਤੇ, ਤੇ ਉਸ ਵੇਲੇ ਅਕਸਰੀਅਤ ਜਿਹੜੀ ਹੈ ਸਿੰਧ ਦੀ ਉਹ ਬੁੱਧ ਮਤ ਨੂੰ ਮੰਨਦੀ ਸੀ, ਜਿਹੜੀ 7ਵੀਂ ਸਦੀ ਚ ਵੀ। ਸਿਰਫ ਜਿਹੜੇ ਹੁਕਮਰਾਨ ਸਨ ਉਹ ਬ੍ਰਹਮਣਵਾਦੀ ਸਨ। ਇਸੇ ਵਾਸਤੇ ਜਿਹੜੇ ਲੋਕੀ ਸਨ, ਜਿਹੜੇ ਬੁੱਧ ਮਤ ਦੇ ਮੰਨਣ ਵਾਲੇ ਸਨ, ਅਕਸਰੀਅਤ ਲੋਕਾਂ ਦੀ, ਉਹਨਾਂ ਨੇ ਮੁਹੰਮਦ ਬਿਨ ਕਾਸਿਮ ਦਾ ਸਾਥ ਦਿੱਤਾ ਬ੍ਰਹਮਣਵਾਦ ਦੇ ਖਿਲਾਫ। ਔਰ ਮੁਹੰਮਦ ਬਿਨ ਕਾਸਿਮ ਦੇ ਜਿੱਤਣ ਦੀ ਬਹੁਤ ਵੱਡੀ ਵਜ੍ਹਾ ਇਹ ਸੀ ਕਿ ਲੋਕਲ ਕਬੀਲੇ ਜਿਹੜੇ ਬੁੱਧ ਮਤ ਦੇ ਮੰਨਣ ਵਾਲੇ ਸਨ, ਉਹਨਾਂ ਨੇ ਮੁਹੰਮਦ ਬਿਨ ਕਾਸਿਮ ਦਾ ਸਾਥ ਦਿੱਤਾ ਰਾਜਾ ਦਾਹਰ ਦੇ ਖਿਲਾਫ, ਜਿਹੜਾ ਕਿ ਬ੍ਰਹਮਣਵਾਦੀ ਸੀਗਾ। ਲੇਕਿਨ ਉਦੋਂ ਤੱਕ ਉਹਨਾਂ ਦੀ ਇਹ ਅੰਡਰਸਟੈਂਡਿੰਗ ਹੋ ਗਈ ਸੀ ਕਿ ਅਸੀਂ ਰਿਆਸਤ ਤੋਂ ਵੱਖ ਨਹੀਂ ਰਹਿ ਸਕਦੇ, ਜਾਂ ਅਸੀਂ ਉਹ ਕਮਿਊਨਿਟੀ ਦੇ ਬੇਸਡ ਹੋਣ ਦੇ ਬਾਵਜੂਦ ਸਾਨੂੰ ਇਹ ਕੰਮ ਜਿਹੜੇ ਲੋਕੀ ਹੈ ਉਹ ਤੇ ਤੁਹਾਨੂੰ ਪਤਾ ਨਾ ਕਿ ਉਹ ਤੇ ਇੱਕ ਵਿਚਾਰ ਦਾ ਸਿਸਟਮ ਉਹ ਤੇ ਚਲੇ ਜਾਂਦੇ ਨੇ ਨਾ। ਮਤਲਬ ਇਹ ਹੈ ਕਿ ਉਹਨਾਂ ਨੇ ਜਿਹੜਾ ਆਮ ਬੰਦਾ ਹੈ ਉਹ ਤੇ ਬੁੱਧ ਮਤ ਦੀਆਂ ਜਿਹੜੀਆਂ ਮੁੱਢਲੀਆਂ ਗੱਲਾਂ ਨੇ ਉਹਨਾਂ ਨੂੰ ਮੰਨਦਾ ਹੋਏਗਾ ਨਾ। ਮਿਸਾਲ ਦੇ ਤੌਰ ਤੇ ਉਹ ਜ਼ਾਤ ਪਾਤ ਦਾ ਨਹੀਂ ਕਰਦੇ ਹੋਣਗੇ ਜਿਹੜੇ ਬੁੱਧ ਮਤ ਦੇ ਮੰਨਣ ਵਾਲੇ ਹੋਣਗੇ। ਮਸਲਨ ਉਹ ਮਰਦ ਔਰਤ ਦਾ ਨਹੀਂ ਕਰਦੇ ਹੋਣਗੇ, ਭੇਦਭਾਵ ਨਹੀਂ ਕਰਦੇ ਹੋਣਗੇ। ਉਹ ਉਹਨੇ ਪੱਕੜ ਤਰੀਕੇ ਨਾਲ ਜ਼ਾਤ ਪਾਤ ਨੂੰ ਨਹੀਂ ਮੰਨਦੇ ਹੋਣਗੇ। ਇਹ ਗੱਲਾਂ ਨੇ ਨਾ। ਠੀਕ ਹੈ। ਤੇ ਇਹ ਜਿਹੜੇ ਬਾਹਰੋਂ ਆ ਰਿਹਾ ਸਨ, ਜਿਹੜੇ ਹਾਕਮ ਸਨ ਜਿਨ੍ਹਾਂ ਨੇ ਬ੍ਰਹਮਣਵਾਦ ਨੂੰ ਬਣਾਇਆ, ਉਹਨਾਂ ਨੂੰ ਤਾਂ ਸੂਟ ਕਰਦਾ ਸੀ ਬ੍ਰਹਮਣਵਾਦ। ਲੇਕਿਨ ਜਿਹੜੇ ਲੋਕਲ ਲੋਕ ਸਨ, ਜਿਹੜੇ ਦੱਬੇ ਹੋਏ ਲੋਕ ਸਨ,
ਉਹ ਤੇ ਉਹਨਾਂ ਨੂੰ ਤਾਂ ਦੇਖੋ ਨਾ, ਉਹਨਾਂ ਨੂੰ ਤੇ ਬਹੁਤ ਬਹੁਤ ਸੂਟ ਕਰਦਾ ਹੈ ਨਾ, ਕਿਉਂਕਿ ਉਹ ਤੇ ਦਬਾਏ ਜਾ ਰਹੇ ਨੇ, ਇਸ ਵਾਸਤੇ ਉਹਨਾਂ ਨੂੰ ਬਹੁਤ ਬਹੁਤ ਸੂਟ ਕਰਦਾ ਹੈ। ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਫਿਰ ਤੁਸੀਂ ਇਹ ਵੇਖੋ ਕਿ ਜਦੋਂ ਬੁੱਧ ਮਤ ਅਸ਼ੋਕ ਨੇ ਪੰਜਾਬ ਦੇ ਵਿੱਚ ਜਿਹੜਾ ਅਸ਼ੋਕ ਸੀ, ਅਸ਼ੋਕ ਜਿਹੜਾ ਮੌਰੀਆ ਸੀ, ਮੌਰੀਆ ਖਾਨਦਾਨ ਦਾ ਸ਼ਹਿਨशाह, ਉਹਨੇ ਬੁੱਧ ਮਤ ਨੂੰ ਮੰਨਿਆ ਸੀ। ਲੇਕਿਨ ਇਹ ਤੁਸੀਂ ਦੇਖੋ ਕਿ ਅਜੀਬ ਗੱਲ ਇਹ ਹੈਗੀ ਹੈ ਕਿ ਜਿਹੜੇ ਅਸ਼ੋਕ ਤੋਂ ਬਾਅਦ ਯੂਨਾਨੀ ਜਿਹੜੇ ਬਾਦਸ਼ਾਹ ਹੈ ਪੰਜਾਬ ਦੇ, ਉਹਨਾਂ ਵਿੱਚ ਦੋ ਮਸ਼ਹੂਰ ਬਾਦਸ਼ਾਹ ਨੇ, ਇੱਕ ਤੇ ਮਨਿੰਦਰ ਹੈ ਤੇ ਦੂਜਾ ਕਨਿਸ਼ਕ ਹੈ। ਜਿਹੜਾ ਮਨਿੰਦਰ ਸੀ ਉਹਦਾ ਜਿਹੜਾ ਦਾਰੁਲ ਖਿਲਾਫਾ ਸੀ ਉਹ ਸਿਆਲਕੋਟ ਸੀ, ਉਹ ਯੂਨਾਨੀ ਸੀ, ਲੇਕਿਨ ਉनको ਸਭ ਤੋਂ ਬੁੱਧ ਮਤ ਦਾ ਪ੍ਰਚਾਰ ਕਰਨ ਵਾਲਿਆਂ ਚ ਉਹ ਸਭ ਤੋਂ ਅੱਗੇ ਸੀ। ਉਹਨੇ ਕਈ 100 ਜਿਹੜੇ ਸਟੂਪੇ ਤੇ ਬੁੱਧ ਮਤ ਤੇ ਜਿਹੜੀਆਂ ਥਾਵਾਂ ਬਣਾਈਆਂ ਔਰ ਉਹਨੇ ਕੀਤੀਆਂ। ਇਸੇ ਤਰ੍ਹਾਂ ਜਿਹੜਾ ਕਨਿਸ਼ਕ ਹੈ, ਕਨਿਸ਼ਕ ਵੈਸੇ ਤਾਂ ਪਸ਼ਾਵਰ ਚ ਪੈਦਾ ਹੋਇਆ ਤੇ ਉੱਥੇ ਜੰਮਿਆ, ਲੇਕਿਨ ਪੰਜਾਬ ਉਹਦੀ ਹਕੂਮਤ ਦੇ ਵਿੱਚ ਸੀ। ਔਰ ਜਿਹੜਾ ਚੀਨ ਵਗੈਰਾ ਚ ਬੁੱਧ ਮਤ ਗਿਆ ਹੈ, ਇਹ ਕਨਿਸ਼ਕ ਦੇ ਜ਼ਮਾਨੇ ਚ ਗਿਆ ਹੈ। ਕਨਿਸ਼ਕ ਨੇ ਇੱਥੋਂ ਜੋ ਕ੍ਰੀਚਰ ਨੇ ਉਹ ਤਿਆਰ ਕਰਕੇ ਤੇ ਉਹਨੇ ਭੇਜੇ ਉੱਥੇ ਚੀਨ ਵਿੱਚ ਔਰ ਬਾਕੀ ਦੁਨੀਆ ਵਿੱਚ, ਔਰ ਉਹਦੀ ਸਾਰੀ ਕੋਸ਼ਿਸ਼ ਸੀ। ਮਤਲਬ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਜਿਹੜੇ ਯੂਨਾਨੀ ਬਾਦਸ਼ਾਹ ਨੇ, ਜਿਹੜੇ ਇੱਥੋਂ ਦੇ ਨਹੀਂ ਹੈਗੇ, ਉਹਨਾਂ ਨੂੰ ਵੀ ਬੁੱਧ ਮਤ ਇਸ ਵਾਸਤੇ ਸੂਟ ਕਰਦਾ ਸੀ ਕਿ ਜਿਹੜਾ ਹਿੰਦੂ ਬ੍ਰਹਮਣਵਾਦ ਹੈ ਉਹਦੇ ਵਿੱਚ ਤੇ ਸਿਰਫ ਜਿਹੜੀ ਖਾਨਦਾਨੀ ਪੈਦਾਇਸ਼ ਹੈ, ਬ੍ਰਾਹਮਣ ਦੇ ਘਰ ਪੈਦਾ ਹੋਵੋ ਤੇ ਜਾਂ ਖੱਤਰੀ ਦੇ ਘਰ ਪੈਦਾ ਹੋਵੋ ਤਾਂ ਹੀ ਤੁਸੀਂ ਹਾਕਮ ਬਣ ਸਕਦੇ ਹੋ। ਤੇ ਹੁਣ ਇੱਕ ਬੰਦਾ ਯੂਨਾਨੀ ਆ, ਉਹ ਤੇ ਨਾ ਖੱਤਰੀ ਦੇ ਘਰ ਪੈਦਾ ਹੋਇਆ ਤੇ ਨਾ ਬ੍ਰਾਹਮਣ ਦੇ ਘਰ ਪੈਦਾ ਹੋਇਆ। ਠੀਕ ਹੈ ਨਾ, ਇਸ ਲਈ ਉਹਨੂੰ ਤੇ ਸੂਟ ਕਰਦਾ ਕਿ ਵੀ ਕੋਈ ਐਸਾ ਮਜ਼ਹਬ ਮੰਨੇ ਜਿਸ ਮਜ਼ਹਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੰਡ ਨਾ ਹੋਵੇ, ਇਸ ਤਰ੍ਹਾਂ ਦੀ ਕੋਈ ਤਕਸੀਮ ਨਾ ਹੋਵੇ। ਇਸ ਵਾਸਤੇ ਇਸ ਵਾਸਤੇ ਜਿਹੜਾ ਬੁੱਧ ਮਤ ਜਿਹੜਾ ਹੈ ਉਹ ਯੂਨਾਨੀ ਬਾਦਸ਼ਾਹਾਂ ਨੇ ਬੇਸਿਕਲੀ ਅਸ਼ੋਕ ਤੋਂ ਬਾਅਦ ਯੂਨਾਨੀ ਬਾਦਸ਼ਾਹਾਂ ਨੇ ਬੁੱਧ ਮਤ ਦਾ ਜਿਹੜਾ ਫਲਸਫਾ ਸੀ ਉਹਨੂੰ ਬਹੁਤ ਕਾਇਮ ਕੀਤਾ, ਔਰ ਉਹਨੂੰ ਬਾਹਰ ਫੈਲਾਉਣ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਹੱਥ ਸੀਗਾ। ਪਰ ਇਹ ਮਸਲਾ ਇਹ ਹੋਈ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਪਹਿਲੇ, ਇਹ ਸੁਸਾਇਟੀ ਦਾ ਹੱਲ ਨਹੀਂ ਸੀ ਹੈਗਾ, ਇਹ ਇੱਕ ਖਿਆਲੀ ਢਾਂਚਾ ਸੀ। ਠੀਕ ਹੈ, ਮਤਲਬ ਉਹਦੀ ਕਹਿੰਦੇ ਨੇ ਕਿ ਬਈ ਜਿਹੜੀ ਬੜੀ ਜਾਗੀਰਾਂ ਬੁੱਧ ਜਿਹੜੇ ਸੰਘ ਸਨ, ਜਿਹੜੇ ਥਾਵਾਂ ਸਨ, ਉਹਨਾਂ ਦੇ ਨਾਲ ਜਿਹੜੀਆਂ ਵੱਡੀਆਂ ਜਾਗੀਰਾਂ ਦਿੱਤੀਆਂ ਗਈਆਂ ਸਨ ਇਹਨਾਂ ਨੂੰ ਪਾਲਣ ਲਈ, ਸੰਭਾਲਣ ਲਈ, ਇਹਨਾਂ ਕੋਲ ਉਹ ਵੀ ਨਹੀਂ ਸੀ ਸਾਂਭੀਆਂ ਜਾਂਦੀਆਂ। ਮਤਲਬ ਉਹਨਾਂ ਦਾ ਵੀ ਬੰਦੋਬਸਤ ਨਹੀਂ ਸੀ ਹੁੰਦਾ ਕਿ ਇੰਨੇ ਦੁਨੀਆ ਤੋਂ ਜਿਹੜੇ ਅਲੱਗਾ ਹੋਏ ਸਨ, ਉਹਨਾਂ ਦਾ ਬੰਦੋਬਸਤ ਨਹੀਂ ਸੀ ਕਰ ਸਕਦੇ। ਫਿਰ ਇਹ ਹੈ ਕਿ ਦੇਖੋ ਤੁਸੀਂ, ਜਿਹੜਾ ਹਾਕਮ ਹੈ ਉਹਨੂੰ ਰੋਜ਼ ਦਾ ਕੰਮ ਚਲਾਉਣ ਲਈ ਦੁਨੀਆਦਾਰੀ ਦੇ ਬੰਦੇ ਚਾਹੀਦੇ ਨੇ, ਉਹਨੂੰ ਹਕੂਮਤ ਚਲਾਉਣ ਲਈ ਪਖਸ਼ੂ ਤੇ ਨਹੀਂ ਚਲਾ ਸਕਦੇ। ਠੀਕ ਹੈ, ਇਸ ਵਾਸਤੇ ਜਿਹੜੇ ਪੜ੍ਹੇ ਲਿਖੇ ਸਨ ਉਹ ਤੇ ਹਿੰਦੂ ਸਨ, ਉਹ ਤੇ ਆਪਣਾ ਬ੍ਰਾਹਮਣਵਾਦੀ ਸਨ, ਬ੍ਰਾਹਮਣ ਸਨ। ਲਿਹਾਜ਼ਾ ਹਰ ਜਿਹੜਾ ਹਕੂਮਤ ਕਰਨ ਵਾਲਾ ਹੈ ਉਹਨੂੰ ਅਖੀਰ ਡਿਪੈਂਡ ਬ੍ਰਾਹਮਣਾਂ ਤੇ ਕਰਨਾ ਪਿਆ। ਔਰ ਇਸ ਵਾਸਤੇ ਵੀ ਤੁਸੀਂ ਦੇਖੋ ਕਿ ਬ੍ਰਾਹਮਣਵਾਦ ਜਿਹੜਾ ਹੈ ਉਹਨੇ ਹੌਲੀ ਹੌਲੀ ਬੁੱਧ ਮਤ ਨੂੰ ਮੁਕਾ ਦਿੱਤਾ ਪੰਜਾਬ ਦੇ ਵਿੱਚ। ਭਾਵੇਂ ਉਹ 800-900 1000 ਸਾਲ ਰਿਹਾ ਪੰਜਾਬ 'ਚ, ਪਰ ਅਖੀਰ ਉਹ ਮੁੱਕ ਗਿਆ। ਔਰ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ 1000 ਸਾਲ ਹੈ ਤਾਰੀਖ ਦੇ ਵਿੱਚ, ਉਹ ਕੋਈ ਐਡਾ ਲੰਮਾ ਨਹੀਂ ਹੈਗਾ। ਅਸੀਂ ਇੱਥੇ ਹਜ਼ਾਰਾਂ ਸਾਲਾਂ ਦੀ ਗੱਲ ਕਰ ਰਹੇ ਹਾਂ। ਠੀਕ ਹੈ ਨਾ ਜੀ। ਇਹ ਤੇ ਹੋ ਗਿਆ ਹੁਣ ਬੁੱਧ ਮਤ ਦੇ ਉੱਤੇ। ਹੁਣ ਮੇਰਾ ਖਿਆਲ ਜੈਨ ਮਤ ਦੇ ਉੱਤੇ ਕਰ ਲਈਏ ਥੋੜੀ ਜਿਹੀ ਗੱਲ। ਮੇਰਾ ਖਿਆਲ ਹੈ ਕਿ ਅਸੀਂ ਜੈਨ ਮਤ ਦੀ ਔਰ ਅੱਗੇ ਜਿਹੜੀ ਗੱਲ ਕਰਨੀ ਹੈ ਉਸ ਅਗਲੀ ਪ੍ਰੋਗਰਾਮ ਕਰੀਏ। ਹੁਣ 2-3 ਵਾਰੀ ਐਸਾ ਹੋਇਆ ਕਿ ਵਿੱਚ ਬਲੌਕ ਹੋ ਰਿਹਾ, ਫ੍ਰੀਜ਼ ਹੋ ਰਿਹਾ ਬਾਰ-ਬਾਰ, ਤੇ ਮੇਰਾ ਖਿਆਲ ਹੈ ਕਿ ਦੇਖਣ ਵਾਲੇ ਵੀ ਸਮਝ ਆਣਗੇ। ਔਰ ਅੱਜ ਅਸੀਂ ਪਰ ਵੀ ਗੱਲ ਕੀਤੀ ਹੈ, ਥੋੜਾ ਜਿਹਾ ਹਿਸਟੋਰੀਕਲ ਪਰਸਪੈਕਟਿਵ ਵੀ, ਸੋਸ਼ਲ ਜਿਹੜਾ ਐਸਪੈਕਟ ਸੀ ਉਹਦੇ ਨਾਲ ਵੀ ਗੱਲ ਹੋਈ ਹੈ, ਤੇ ਪ੍ਰੋਗਰਾਮ ਵੀ ਸਾਡਾ ਖਾਸਾ ਬਣ ਗਿਆ ਹੋਏਗਾ ਇਤਨਾ ਕਿ ਇਹਨੂੰ ਅਸੀਂ ਚੜਾ ਸਕਦੇ। ਤੇ ਫਿਰ ਜੈਨ ਮਤ ਅਗਲੀ ਵਾਰੀ ਕੀਤੀ ਜਾਏਗਾ, ਉਹ ਬਾਕੀ ਅੱਗੇ ਕਰ ਲਾਂਗੇ। ਚਲੋ, ਉਹਦੇ ਨਾਲ ਫਿਰ ਅਸੀਂ ਹੋਰ ਪੰਜਾਬੀ ਫਲਸਫਾ ਲੈ ਆਵਾਂਗੇ ਤੇ ਉਹਦੇ ਤੇ ਹੋਰ ਪ੍ਰੋਗਰਾਮ ਕਰ। ਠੀਕ ਹੈ, ਚਲੋ।
ਥੈਂਕ ਯੂ ਸਰ।